ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਮੌਕੇ ਅਪਡੇਟ ਟਰੱਕਿੰਗ ਅਪਡੇਟ ਅਮਰੀਕਾ ਦਾ ਵੀਰਵਾਰ ਦਾ ਇੱਕ ਖਾਸ ਪੇਸ਼ਕਸ਼, ਜਿਸ ਦੇ ਵਿੱਚ ਟਰੱਕਿੰਗ ਇੰਡਸਟਰੀ ਬਾਰੇ ਗੱਲਬਾਤ ਕਰਦੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 26 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸਪੈਸ਼ਲ ਅੱਜ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਟਰੱਕਿੰਗ ਬਾਰੇ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ, ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਜੇ ਤੁਸੀਂ ਪੂਰੇ ਅਮਰੀਕਾ ਭਰ ਦੇ ਵਿੱਚ ਅਪਲਾਈ ਕਰਨਾ ਹੈ, ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਪਲਾਨ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ, ਜਾਂ ਪਲਾਨਸ ਬਾਰੇ ਪਤਾ ਨਹੀਂ ਲੱਗ ਰਿਹਾ, ਤਾਂ ਤੁਸੀਂ ਜਾਣਕਾਰੀ ਲੈ ਸਕਦੇ ਹੋ 408-272-2500 4082722500 ਦੇ ਉੱਤੇ। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਸਨੋ, ਲਖਬੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਸਨੋ, ਸਰਬਜੀਤ ਸਿੰਘ, ਰੈਂਟਨ, ਗੈਸ ਐਂਡ ਫੂਡ, ਐਲਕੋ, ਨੋਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਬਿੰਦਰ ਢਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਬੇਕਰਸਫੀਲਡ। ਤੇ ਸਾਡੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲ ਤੁਸੀਂ ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟਸ, ਸ਼ੌਕ, ਡਰਮਜ਼, ਹੋਰ ਟਰੱਕ ਟ੍ਰੇਲਰ ਦੇ ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਹਾਈ ਕੁਆਲਿਟੀ ਆਫਟਰ ਮਾਰਕੀਟ ਤੇ OEM ਪਾਰਟਸ ਵੀ ਇਹਨਾਂ ਦੇ ਕੋਲ ਉਪਲਬਧ ਰਹਿੰਦੇ ਹਨ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦਾ ਜਨਮ ਦਿਨ ਆ ਤੇ ਨਾਲ ਦੀ ਨਾਲ ਸ਼ਹੀਦ ਨਵਰੀਤ ਸਿੰਘ, ਜੋ ਕਿਸਾਨ ਮੋਰਚੇ ਦੇ ਦੌਰਾਨ ਅੱਜ ਦੇ ਦਿਨ ਹਿੰਦੁਸਤਾਨ ਦੀ ਜੋ ਪੁਲਿਸ ਸੀ ਉਸਨੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਉਹਨਾਂ ਨੂੰ ਵੀ ਆਪਾਂ ਅੱਜ ਯਾਦ ਕਰਨਾ ਹੈਗਾ ਜੀ। ਕੋਟਾਨ ਕੋਟ ਪ੍ਰਣਾਮ ਜਿਹੜਾ ਉਹ ਕਰਦੇ ਆ ਤੇ ਝੂਲ ਦੇ ਨਿਸ਼ਾਨ ਲੈਣ ਪੰਥ ਮਹਾਰਾਜ ਦੇ ਜਦੋਂ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ, ਉਸ ਦੀਆਂ ਵੀ ਆਪਾਂ ਸਭਨਾਂ ਨੂੰ ਜਿਹੜੀਆਂ ਆ ਉਹ ਵਧਾਈਆਂ ਵੀ ਨਾਲ ਦੇ ਨਾਲ ਦਿੰਦੇ ਆ ਜੀ। ਤੇ ਅੱਜ ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਆਪਣੇ ਫ੍ਰਿਜ਼ਨੋ ਵਾਲੇ ਜੋ ਕਾਂਗਰਸਮੈਨ ਆ ਜਿਮ ਕੋਸਟਾ ਤੇ ਇੱਕ ਸਾਊਥ ਡਕੋਟਾ ਦੇ ਰਿਪਬਲਿਕਨ ਕਾਂਗਰਸਮੈਨ ਡਸਟੀ ਜੌਨਸਨ, ਉਹ ਦੋਨਾਂ ਨੇ ਇੱਕ ਬਿੱਲ ਪੇਸ਼ ਕੀਤਾ ਹੈ ਟਰੱਕਿੰਗ ਕਪੈਸਿਟੀ ਦੇ ਵਿੱਚ ਇਨਕਰੀਜ਼ ਕਰਨ ਦੇ ਲਈ। ਜੀ, ਸਭ ਤੋਂ ਪਹਿਲਾਂ ਰਮਨ ਭਾਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਕਹਿ ਲਈਏ। ਸੌਰੀ, ਮੈਂ ਮਿਸ ਕਰ ਗਿਆ ਸੀ ਜੀ। ਨਹੀਂ, ਕੋਈ ਗੱਲ ਨਹੀਂ ਜੀ, ਕੋਈ ਨਹੀਂ। ਆਪਾਂ ਜਿਹੜੀ ਬਿੱਲ ਦੀ ਗੱਲ ਵੀ ਕਰਦੇ ਹਾਂ ਤੇ ਆਪਾਂ ਜਿਹੜੀ ਆ ਇਸ ਵੇਲੇ ਜਿਹੜਾ ਪਹਿਲਾਂ ਗੱਲ ਕਰ ਲਈਏ ਕਿ ਜਿਹੜੀ ਮਾਰਕੀਟ ਹੈਗੀ ਆ ਇਸ ਨਵੇਂ ਸਾਲ ਦੇ ਵਿੱਚ, ਜਿਹੜਾ ਪਹਿਲਾ ਕੁਆਟਰ ਹੈਗਾ, ਯੂਜਲੀ ਆਲਵੇਜ਼ ਕੁਆਟਰ ਸਲੋ ਹੀ ਹੁੰਦਾ ਆ। ਜਿਹੜਾ ਪਹਿਲਾ ਕੁਆਟਰ ਹੁੰਦਾ ਆ ਨੋਰਮਲ ਸਾਰੀਆਂ ਸੈਗਮੈਂਟਸ ਅਕ੍ਰੋਸ ਦਾ ਬੋਰਡ ਜਿਹੜੀਆਂ ਹੁੰਦੀਆਂ ਉਹ ਸਲੋ ਹੁੰਦੀਆਂ, ਖਾਸ ਕਰਕੇ ਜਿਹੜੀ ਓਵਰਸੀਜ਼ ਸ਼ਿਪਮੈਂਟਸ ਹੁੰਦੀਆਂ ਜਿਹੜੀਆਂ ਬਾਈ ਸ਼ਿਪ ਆ, ਉਹ ਪ੍ਰੀਟੀ ਮਚ ਸਾਰੀਆਂ ਜਿਹੜੀਆਂ ਸਲੋ ਹੁੰਦੀਆਂ ਹੈਗੀਆਂ। ਸੋ ਇਸ ਕਰਕੇ ਜਿਹੜਾ ਇਹ ਕੁਆਟਰ ਹੈਗਾ, ਸਾਰੀਆਂ ਸੈਗਮੈਂਟ ਜਿਹੜੀਆਂ ਉਹ ਸਲੋ ਹੈਗੀਆਂ ਇਸ ਵੇਲੇ। ਪਰ ਜਿਹੜਾ ਆਉਣ ਵਾਲਾ ਟਾਈਮ ਹੈਗਾ ਆ ਉਹਦੇ ਵਿੱਚ ਇਹ ਪਤਾ ਲੱਗੂਗਾ ਕਿ ਆਪਣੀ ਜਿਹੜੀ ਆ ਨੈਕਸਟ ਜਿਹੜਾ ਕੁਆਟਰ ਹੈਗਾ ਉਹਦੇ ਵਿੱਚ ਆਪਾਂ ਕਿੱਥੇ ਐਕਸਟੈਂਡ ਕਰਦੇ ਹੈਗੇ। ਪਰ ਹਾਲ ਦੀ ਘੜੀ ਜਿਹੜਾ ਆਪਣਾ ਸਪਾਟ ਰੇਟ ਹੈਗਾ ਕਾਫੀ ਸਲੋ ਹੈਗਾ। ਸੋ
ਪ੍ਰਾਈਸਿਸ ਅਜੇ ਵੀ ਅਜੇ ਰਮਨ ਜੀ ਇਹ ਸੀਜ਼ਨਲ ਸਲੋ ਆ ਜਾਂ ਐਕਸੈਪਸ਼ਨਲ ਸਲੋ ਆ? ਇੱਕ ਤਾਂ ਸੀਜ਼ਨਲ ਫਲੋ ਤਾਂ ਹੈਗਾ ਹੀ ਹੈਗਾ ਆ, ਉਸ ਤੋਂ ਬਾਅਦ ਜਿਹੜਾ ਉੱਤੇ ਉਹਦੇ ਗੱਲ ਪ੍ਰੋਬਲਮ ਪੈ ਜਾਂਦੀ ਹੈ ਕਿ ਇੱਕ ਸੀਜ਼ਨਲ ਫਲੋ ਦੇ ਨਾਲ ਨਾਲ ਦੂਜੇ ਬੰਨੇ ਜਿਹੜਾ ਹੈਗਾ ਕਿ ਐਕਸਪੈਂਸਿਸ ਬਹੁਤ ਜ਼ਿਆਦਾ ਵਧੇ ਹੋਏ ਆ। ਐਕਸਪੈਂਸਿਸ ਜਿਹੜੇ ਆ ਉਹ ਬਹੁਤ ਜ਼ਿਆਦਾ ਹਾਈ ਹੈਗੇ ਆ, ਚਾਹੇ ਉਹ ਟਰੱਕਾਂ ਦੀਆਂ ਕਾਸਟ ਨੂੰ ਲੈ ਕੇ ਲੈ ਲਓ, ਚਾਹੇ ਉਹ ਫਿਊਲ ਨੂੰ ਲੈ ਕੇ ਲੈ ਲਓ, ਕਾਫੀ ਜਿਹੜੀ ਕਾਸਟ ਹੈਗੀ ਆ ਉਹ ਹਾਈ ਹੈਗੀ ਆ। ਸੋ ਇਸ ਕਰਕੇ ਜਿਹੜੀ ਗੱਲ ਹੈਗੀ ਇਹਦੇ ਵਿੱਚ ਕਿ ਜ਼ਿਆਦਾ ਅਖਰ ਰਿਹਾ, ਜ਼ਿਆਦਾ ਲੱਗ ਰਿਹਾ, ਕਿਉਂਕਿ ਪਿਛਲੇ ਸਾਲ ਦਾ ਵੀ ਜਿਹੜਾ ਲਾਸਟ ਕੁਆਟਰ ਸੀਗਾ ਯੂਜ਼ਲੀ ਉਹ ਹੌਲੀਡੇ ਸੀਜ਼ਨ ਕਰਕੇ ਵਧੀਆ ਲੱਗਦਾ ਹੁੰਦਾ, ਪਰ ਉਹ ਵੀ ਜਿਹੜਾ ਆ ਉਹ ਨਹੀਂ ਲੱਗਾ ਹੈਗਾ ਵਧੀਆ। ਸੋ ਇਸ ਕਰਕੇ ਆਪਾਂ ਮਤਲਬ ਇਹ ਕਹਿ ਸਕਦੇ ਹਾਂ ਕਿ ਹੁਣ ਜ਼ਿਆਦਾ ਲੱਗ ਰਿਹਾ ਕਿ ਜ਼ਿਆਦਾ ਨੁਕਸਾਨ ਕਰ ਰਿਹਾ ਜੀ। ਸਪੌਟ ਰੇਟਸ ਵੀ ਬੜੇ ਸਲੋਅਰ ਸਟਾਰਟ ਕਹਿੰਦੇ 2023 ਚ ਹੋਏ। ਜੀ ਜੀ, ਉਹ ਸੇਮ ਹੀ ਚੀਜ਼ ਹੈਗੀ ਕਿ ਜਿਹੜੀ ਨਾਰਮਲ ਕਹਿੰਦੇ ਹੁੰਦੇ ਨਾ ਕਿ ਨਾਰਮਲ ਸੀਜ਼ਨ ਹੁੰਦਾ ਆ, ਇਹ ਫਸਟ ਕੁਆਟਰ ਜਿਹੜਾ ਨਾਰਮਲੀ ਐਵਰੀ ਈਅਰ ਸਲੋ ਹੁੰਦਾ ਆ। ਖਾਸ ਕਰਕੇ ਜਿਹੜਾ ਵੈਸਟ ਕੋਸਟ ਹੈਗਾ, ਕੈਲੀਫੋਰਨੀਆ ਹੈਗਾ, ਇਹਦਾ ਸਾਰਾ ਪ੍ਰੋਡਿਊਸ ਜਿਹੜਾ ਆ ਉਹ ਸਾਊਥ 'ਚ ਟ੍ਰਾਂਸਫਰ ਹੋ ਜਾਂਦਾ ਆ, ਤੇ ਜਿਹੜਾ ਕੈਲੀਫੋਰਨੀਆ ਪ੍ਰੋਡਿਊਸ ਤੋਂ ਵਾਂਝਾ ਹੁੰਦਾ। ਤੇ ਦੂਸਰਾ ਜਿਹੜਾ ਹੈਗਾ ਕਿ ਜਿਹੜਾ ਮੇਜਰ ਫੈਕਟਰ ਹੈਗਾ ਇਸ ਵਾਰੀ ਸਲੋ ਡਾਊਨ ਦਾ ਜ਼ਿਆਦਾ, ਉਹ ਹੈਗਾ ਚਾਈਨਾ ਤੋਂ ਸ਼ਿਪਿੰਗ ਜਿਹੜੀ ਉਹ ਬਿਲਕੁਲ ਟੋਟਲੀ ਆਲਮੋਸਟ ਬਹੁਤ ਥੱਲੇ ਗਈ ਹੈਗੀ ਆ, 24-25% ਜਿਹੜੀ ਆ ਈਅਰ ਟੂ ਡੇਟ ਜਿਹੜੀ ਥੱਲੇ ਗਈ ਹੈਗੀ ਆ। ਸੋ ਉਹ ਵੀ ਰੀਜ਼ਨ ਹੈਗਾ ਇਸ ਵੇਲੇ ਕਿ ਕਾਫੀ ਫੈਕਟਰ ਹੈਗਾ ਵੱਡਾ ਕਿ ਜਿਹੜੀਆਂ ਸਪੌਟ ਰੇਟਸ ਹੈਗੇ ਆ ਉਹ ਨਹੀਂ ਬਿਲਕੁਲ ਵੀ ਮੂਵ ਕੀਤੇ ਹੈਗੇ। ਸੋ ਨਾਰਮਲ ਹੈਗਾ, ਜੇ ਆਪਾਂ ਵੈਸੇ ਗੱਲ ਕਰੀਏ ਤਾਂ ਇਟਸ ਨਾਰਮਲ, ਬਟ ਡੈਫੀਨੇਟਲੀ ਜਿਹੜਾ ਥੋੜਾ ਜ਼ਿਆਦਾ ਸਾਰਿਆਂ ਨੂੰ ਅਹਿਸਾਸ ਹੋ ਰਿਹਾ ਇਸ ਚੀਜ਼ ਦਾ। ਜਾਂ ਪਿਛਲੇ ਇੱਦਾਂ ਵੀ ਸਿਰਫ ਇਸ ਮਹੀਨਿਆਂ ਦੇ ਵਿੱਚ ਹੀ ਗੱਲਾਂ ਸਲੋ ਨਹੀਂ ਆ ਰਿਹਾ ਨਾ, ਪਿਛਲੇ ਕਈ ਮਹੀਨਿਆਂ ਤੋਂ ਜਦੋਂ ਵੈਸੇ ਛੁੱਟੀਆਂ ਦਾ ਸੀਜ਼ਨ ਉਹ ਸਾਰਾ ਕੁਝ ਹੁੰਦਾ ਆ, ਉਹਦੇ ਦੌਰਾਨ ਹੀ ਜਿਹੜਾ ਉਹ ਸਲੋ ਚੱਲਦਾ ਆਇਆ। ਸੋ ਬਿਲਕੁਲ। ਸੋ ਤੇ ਜੇ ਤੁਸੀਂ ਵੀ ਟਰੈਕਿੰਗ ਬਾਰੇ ਕੋਈ ਸਵਾਲ ਪੁੱਛਣਾ ਹੈ, ਗੱਲ ਕਰਨੀ ਆ, ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200 4082725200। ਟਰੈਕਿੰਗ ਬਾਰੇ ਸਵਾਲ ਹੋਵੇ, ਕੋਈ ਵਿਚਾਰ ਦੇਣੇ ਆ ਕਿਸੇ ਇਸ਼ੂ ਦੇ ਉੱਤੇ ਟਰੈਕਿੰਗ ਨਾਲ ਸੰਬੰਧਿਤ, ਤਾਂ ਉਹ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਚਾਈਨਾ ਜਿਹੜਾ ਉਹ ਖੁੱਲਣ ਜਾ ਰਿਹਾ ਹੈ ਰਮਨ ਜੀ, ਖੁੱਲ ਚੁੱਕਾ, ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਕੀ ਉੱਥੋਂ ਜਿਹੜੀ ਹੁਣ ਸ਼ਿਪਿੰਗ ਜਾਂ ਪ੍ਰੋਡਕਸ਼ਨ ਦੇ ਲੈਵਲ ਆ ਉਹ ਵੱਧ ਕੇ ਟਰੱਕਿੰਗ ਦੇ ਉੱਤੇ ਅਸਰ ਪਾਉਣਗੇ? ਡੈਫੀਨੇਟਲੀ ਜਿਹੜਾ ਦੇਖੋ ਅਸਰ ਤਾਂ ਪਊਗਾ ਹੀ, ਕਿਉਂਕਿ ਉੱਥੋਂ ਸਮਾਨ ਬਹੁਤ ਘੱਟ ਆ ਰਿਹਾ ਸੀਗਾ। ਸੋ ਇਸ ਕਰਕੇ ਜਿਹੜਾ ਅਸਰ ਹੈਗਾ ਉਹ ਪਊਗਾ, ਲੇਕਿਨ ਅਸਰ ਪੈਂਦੇ ਪੈਂਦੇ ਆ ਜਿਹੜਾ ਫਸਟ ਕੁਆਟਰ ਹੈ ਸ਼ਾਇਦ ਨਿਕਲ ਜਾਊਗਾ, ਕਿਉਂਕਿ ਸ਼ਿਪ ਜਿਹੜੇ ਹੈਗੇ ਉਹਦਾ ਕਾਫੀ ਫਰਕ ਪੈਂਦਾ, ਕਾਫੀ ਲੇਟ ਪਤਾ ਲੱਗਦਾ ਹੈ ਸਾਰਾ ਕੁਝ ਜਾ ਕੇ। ਸੋ ਫਰਕ ਪਊਗਾ ਪਰ ਥੋੜਾ ਲੇਟ ਨਿਕਲ ਜਾਊਗਾ। ਤੇ ਹਰਜੋਤ ਭਾਈ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਜਿਹੜਾ ਬਿੱਲ ਇੰਟਰੋਡਿਊਸ ਕੀਤਾ ਗਿਆ ਡਸਟੀ ਜੌਨਸਨ ਰਿਪਬਲਿਕਨ ਸਾਊਥ ਡਕੋਟਾ ਤੇ ਜਿਮ ਕਾਸਟਰ ਡੈਮੋਕ੍ਰੈਟਿਕ ਕੈਲੀਫੋਰਨੀਆ ਵੱਲੋਂ 24 ਜਨਵਰੀ ਨੂੰ, ਤੇ ਇਹਦਾ ਨਾਮ ਹੈਗਾ ਸੇਫਰ ਹਾਈਵੇਜ਼ ਐਂਡ ਇਨਕਰੀਜ਼ਡ ਪਰਫਾਰਮੈਂਸ ਫॉर ਇੰਟਰਸਟੇਟ ਟਰੱਕਿੰਗ ਸ਼ਿਪ ਇਟ ਐਕਟ ਜੀ। ਤੇ ਇਹ ਜਿਹੜਾ ਐਕਟ ਹੈਗਾ ਆ ਇਹ ਇਸ ਲਈ ਲਿਆਂਦਾ ਗਿਆ ਕਿ ਇਹਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ, ਕਿਉਂਕਿ ਇਹਦੇ ਵਿੱਚ ਮੇਜਰ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਕਿ ਰਿਟੇਨਿੰਗ ਦਾ ਡਰਾਈਵਰਸ, ਜਿਹੜੇ ਡਰਾਈਵਰਸ ਹੈਗੇ ਆ ਸਪਲਾਈ ਚੇਨ ਦਾ ਬਹੁਤ ਵੱਡਾ ਹਿੱਸਾ ਹੈਗਾ, ਤੇ ਜਿੰਨੀਆਂ ਸਪਲਾਈ ਚੇਨ ਦੇ ਵਿੱਚ ਡਿਸਟਰਪਸ਼ਨ ਹੋ ਰਹੀਆਂ ਉਨੀ ਹੀ ਜਿਹੜੀ ਆ ਕਾਸਟ ਆ ਉਹ ਡਰਾਈਵ ਅਪ ਹੋ ਰਹੀ ਹੈ ਕੰਜ਼ਿਊਮਰ, ਜਿਹੜੇ ਅਮਰੀਕਨ ਕੰਜ਼ਿਊਮਰਸ ਹੈਗੇ ਉਹਨਾਂ ਲਈ ਤੇ ਪ੍ਰੋਡਿਊਸਰਸ ਦੇ ਲਈ। ਸੋ ਇਸ ਕਰਕੇ ਇਹਨਾਂ ਨੇ ਇਸ ਐਕਟ ਦੇ ਵਿੱਚ ਜਿਹੜਾ ਕਾਫੀ ਜਿਹੜਾ ਜ਼ੋਰ ਹੈਗਾ ਉਹ ਡਰਾਈਵਰ ਰਿਟੈਂਸ਼ਨ ਤੇ ਦਿੱਤਾ ਹੈਗਾ, ਡਰਾਈਵਰ ਟ੍ਰੇਨਿੰਗ ਤੇ ਜ਼ੋਰ ਦਿੱਤਾ ਹੈਗਾ ਇਹਦੇ ਵਿੱਚ, ਤਾਂ ਕਿ ਜਿਹੜੀ ਸਪਲਾਈ ਚੇਨ ਆ ਉਹਨੂੰ ਰੱਖਿਆ ਜਾ ਸਕੇ, ਮਤਲਬ ਕਿ ਕੀਪ ਅਪ ਰੱਖਿਆ ਜਾ ਸਕੇ। ਜਿਹੜੇ ਨਵੇਂ ਡਰਾਈਵਰ ਐਂਟਰ ਕਰਨਗੇ, ਐਸਟੈਬਲਿਸ਼ ਟਰੱਕ ਡਰਾਈਵਰ ਜਿਹੜੇ ਹੋਣਗੇ, ਜੇ ਉਹ $7500 ਐਲੀਜੀਬਲ ਹੋਣਗੇ ਉਹਦੇ ਟੈਕਸ ਕ੍ਰੈਡਿਟ ਦੇ ਲਈ, ਤੇ ਜਿਹੜੇ ਨਵੇਂ ਡਰਾਈਵਰ ਇਹ 'ਚ ਹੋਣਗੇ ਇਸ ਇੰਡਸਟਰੀ 'ਚ ਆਉਣਗੇ ਉਹ $10,000 ਤੱਕ ਦਾ ਟੈਕਸ ਕ੍ਰੈਡਿਟ ਜਿਹੜਾ ਉਹ ਲੈ ਸਕਦੇ ਇਸ ਚੀਜ਼ ਇਸ ਜਿਹੜਾ ਬਿੱਲ ਦੇ ਥੱਲੇ। ਤੇ ਬਿੱਲ ਇਹ ਜਿਹੜਾ ਬਿੱਲ ਹੈਗਾ ਇਹ ਆਲਸੋ ਜਿਹੜਾ ਵਰਕਫੋਰਸ ਇਨੋਵੇਸ਼ਨ ਹੈ ਜਾਂ ਆਪਰਚੁਨਿਟੀ ਗ੍ਰਾਂਟਸ ਹੈਗੀਆਂ ਉਹਦੇ ਥੱਲੇ ਵੀ ਡਰਾਈਵਰਸ ਪੇ ਦੀ ਜਿਹੜੀ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਕਾਸਟ ਆ ਉਹਦੇ ਤੇ ਵੀ ਧਿਆਨ ਦਿੱਤਾ ਗਿਆ, ਤੇ ਨਾਲ ਦੇ ਨਾਲ ਜਿਹੜੀਆਂ ਪਾਰਕਿੰਗ ਆਪਰਚੁਨਿਟੀਜ਼ ਹੈਗੀਆਂ ਟਰੱਕਾਂ ਦੇ ਲਈ, ਪਾਰਕਿੰਗ ਜਿਹੜੀ ਆ ਉਹ ਇਨਕਰੀਜ਼ ਕਰਨ ਦੀ ਜਿਹੜੀਆਂ ਉਹਦੇ 'ਚ ਗ੍ਰਾਂਟਸ ਰੱਖੀਆਂ ਗਈਆਂ। ਸੋ ਇਹ ਐਕਟ pretty much ਰਲਾ ਮਿਲਾ ਕੇ ਜਿਹੜਾ ਉਹ ਟਰੱਕਰ ਦੇ ਵਾਸਤੇ ਹੀ ਲਿਆਂਦਾ ਗਿਆ, ਤੇ ਟਰੱਕਰ ਨੂੰ ਜਿਹੜਾ ਆ ਉਹ ਬੈਨੀਫਿਟ ਕਰਨ ਦੇ ਲਈ, ਔਰ ਖਾਸ ਕਰਕੇ ਡਰਾਈਵਰ ਨੂੰ ਟ੍ਰੇਨਿੰਗ ਦੇ ਲਈ ਤੇ ਉਹਨਾਂ ਨੂੰ ਰਿਟੇਨ ਕਰਨ ਦੇ ਲਈ।
ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਫ੍ਰਿਜਨੋ ਵਾਲੇ ਭਈ ਤੁਹਾਡੇ ਪਿੰਡ ਦਾ ਕਾਂਗਰਸਮੈਨ ਆ ਜਿਮ ਬਿਲਕੁਲ। ਕੋਸਟਾ, ਉਹਦੇ ਆਫਿਸ 'ਚ ਉਹਨੂੰ ਕਾਲ ਕਰਕੇ ਥੈਂਕ ਯੂ ਵੀ ਕਰੋ ਤੇ ਹੋਰ ਕਾਂਗਰਸਮੈਨਾਂ ਨੂੰ ਵੀ ਜਿਹੜਾ ਆ ਕਾਲ ਕਰੋ ਤਾਂ ਕਿ ਇਸ ਬਿੱਲ ਦੀ ਸਪੋਰਟ ਹੋ ਸਕੇ। ਅਲਟੀਮੇਟਲੀ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਜੋ ਭੈਣ ਭਰਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਜਾ ਰਹੇ ਆ ਜਾਂ ਆਲਰੇਡੀ ਹੈਗੇ ਆ, ਕਿਉਂਕਿ ਪਾਰਕਿੰਗ ਕੰਸਰਨ ਵਾਲਾ ਵੀ ਇਹਦੇ ਵਿੱਚ ਹੈਗਾ ਵੀ ਕਿੱਦਾਂ ਟਰੱਕ ਪਾਰਕਿੰਗ ਦੇ ਉੱਤੇ ਹੈਂਡਲ ਕਰਨਾ ਆ ਤੇ ਬਾਕੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਜਿਹੜੀ ਪ੍ਰੋਸੈਸ ਆ ਉਹ ਵੀ ਕਹਿੰਦੇ ਕਾਫੀ ਹੋਰ ਸਿੰਪਲੀਫਾਈ ਕਰੋ। ਗ੍ਰਾਂਟਸ ਟਰੱਕ ਡਰਾਈਵਰਸ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਟੈਕਸ ਕ੍ਰੈਡਿਟ। ਸੋ ਇਹ ਵਧੀਆ ਚੀਜ਼ ਆ ਜਿੱਥੇ ਇਹ ਗੱਲ ਹੁੰਦੀ ਆ ਤੇ ਜਰੂਰ ਕਾਲ ਕਰਕੇ, ਕੋਈ ਬੜਾ ਟਾਈਮ ਨਹੀਂ ਲੱਗਦਾ ਤੇ 1 ਮਿੰਟ ਲੱਗਦਾ ਵੀ ਥੈਂਕ ਯੂ ਤੁਹਾਡਾ ਇਹ ਬਿੱਲ ਆਉਣ ਦਾ। ਤੇ ਹੋਰ ਜਿੱਥੇ ਜਿੱਥੇ ਦੂਰ ਦੁਰਾਡੇ ਵੀ ਹੋਰ ਜਿੱਥੇ ਕਾਂਗਰਸਮੈਨ ਆ 430 ਦੇ ਕਰੀਬ ਕਾਂਗਰਸਮੈਨ ਆ, ਉਹਨਾਂ ਸਾਰਿਆਂ ਦੇ ਆਫਿਸਿਸ ਦੇ ਵਿੱਚ ਜਿੱਥੇ ਜਿੱਥੇ ਏਰੀਆ 'ਚ ਰਹਿੰਦੇ ਆ ਤੁਸੀਂ ਇਸ ਇੰਡਸਟਰੀ ਨਾਲ ਰਿਲੇਟਡ ਕਾਲ ਕਰਕੇ ਉਹਨਾਂ ਨੂੰ ਜਰੂਰ ਕਹੋ ਕਿ ਇਸ ਬਿੱਲ ਦੀ ਸਪੋਰਟ ਕਰੋ। ਸੋ ਅਜੇ ਪਾਸ ਨਹੀਂ ਹੋਇਆ, ਇਹ ਇੱਕ ਵਾਰੀ ਫੇਰ ਕਲੀਅਰ ਕਰਦੇ ਜਾਈਏ। ਇਹ ਅਜੇ ਪ੍ਰਪੋਜ਼ ਹੋਇਆ ਆ ਤੇ ਇਹ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਜਿਹੜਾ ਉਹ ਅੱਗੇ ਲਿਆਂਦਾ ਗਿਆ ਹੈ। ਦੋਨੋਂ ਹੀ ਪਾਰਟੀਆਂ ਦੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਮਿਲ ਕੇ ਕੀਤਾ ਆ। ਉਹ ਤਾਂ ਚਲੋ ਆਪਾਂ ਜਿਮ ਕੋਸਟਾ ਨੂੰ ਕਹਿੰਦੇ ਰਹਿੰਦੇ ਆ, ਚਾਹੇ ਕਿਸਾਨ ਆ ਚਾਹੇ ਵੀ ਭਾਈ ਇੱਧਰ ਦਾ ਸੋਚਦਾ ਨਹੀਂ, ਜੇ ਹੁਣ ਸੋਚਿਆ ਤੇ ਉਹਨੂੰ ਥੋੜਾ ਜਿਹਾ ਸ਼ਾਬਾਸ਼ੀ ਦੇ ਕੇ ਕੰਮ ਪੂਰਾ ਕਰਵਾ ਲਓ। ਇਹ ਜਿਹੜੀ ਚੀਜ਼ ਜਿਹੜੀ ਉਹ ਜ਼ਰੂਰ ਹੁੰਦੀ ਆ ਤੇ ਜੇ ਹੋ ਜਾਵੇ ਤਾਂ ਜਿਹੜੀ ਇਸ ਚੀਜ਼ ਦੇ ਵਿੱਚ ਚੰਗੀ ਗੱਲ ਆ। ਰੀਸੈਂਟਲੀ ਹਰਜੋਤ ਸਿੰਘ ਜੀ ਤੇ ਰਮਨ ਜੀ, ਆਪਾਂ ਇਹ ਵੀ ਖਬਰਾਂ ਜਿਹੜੇ ਸੁਣ ਰਹੇ ਸੀਗੇ ਵੀ ਜਿਹੜਾ ਇੱਕ ਇਨਫਰਾਸਟ੍ਰਕਚਰ ਬਿੱਲ ਪਾਸ ਹੋਇਆ ਸੀ ਉਸ ਦੇ ਤਹਿਤ ਪਾਰਕਿੰਗਸ ਬਣਾਉਣ ਦੇ ਲਈ ਜਾਂ ਟਰੱਕ ਸਟਾਪ ਬਣਾਉਣ ਦੇ ਲਈ ਉਸ ਦੇ ਉੱਤੇ ਵੀ ਜ਼ੋਰ ਜਿਹੜਾ ਉਹ ਚੱਲ ਰਿਹਾ ਹੈ। ਕੁਛ ਹਿਲਜੁਲ ਆਪਾਂ ਨੂੰ ਕੈਲੀਫੋਰਨੀਆ ਦੇ ਵਿੱਚ ਵੀ ਨਜ਼ਰ ਆਈ ਆ ਜਾਂ ਜੇ ਦੂਜੀਆਂ ਸਟੇਟਸ ਦੇ ਉੱਤੇ ਉਹਨਾਂ ਦਾ ਫੋਕਸ ਆ? ਇਹ ਤੇ ਆਪਾਂ ਜਿਹੜੇ ਹੁਣ ਟਰੱਕਰਸ ਹੈਗੇ ਜਿਹੜੇ ਬਾਹਰ ਜਾਂਦੇ ਹੈਗੇ ਉਹਨਾਂ ਦੇ ਕੋਲੋਂ ਪੁੱਛ ਸਕਦੇ ਆ ਕਿ ਕੀ ਇੰਪਰੂਵਮੈਂਟ ਹੋਈ ਹੈਗੀ ਆ। ਮੇਰੇ ਖਿਆਲ ਦੇ ਵਿੱਚ ਅਜੇ ਉਹ ਜਿਹੜੀ ਆ ਮਨੀ ਆ ਉਹ ਆਉਣੀ ਤੇ ਇੰਪਰੂਵਮੈਂਟ ਹੋਣੀ ਜਿਹੜੀ ਆ ਉਹ ਅਜੇ ਸਟਿਲ ਮੇਰੇ ਖਿਆਲ ਦੇ ਵਿੱਚ ਥੋੜੀ ਦੇਰ ਹੈਗੀ ਆ। ਪਰ ਡੈਫੀਨੇਟਲੀ ਜਿਹੜਾ ਬਿੱਲ ਦੇ ਵਿੱਚ ਰੱਖੀਆਂ ਗਈਆਂ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਆ ਮੇਰੇ ਖਿਆਲ ਦੇ ਵਿੱਚ ਬਾਹਰਲੀ ਸਟੇਟਸ ਦੇ ਵਿੱਚ ਜ਼ਿਆਦਾਤਰ ਉਹਦੇ ਤੇ ਇੰਪਰੂਵਮੈਂਟਸ ਹੋ ਜਾਂਦੀਆਂ। ਆਪਣੇ ਕੈਲੀਫੋਰਨੀਆ ਦੇ ਵਿੱਚ ਪਤਾ ਨਹੀਂ ਕਿਉਂ ਇਹ ਜਿਹੜੀ ਚੀਜ਼ ਹੈ ਇੱਥੇ ਬਿਲਕੁਲ ਅਣਗਹਿਲੀ ਕਰ ਦਿੱਤੀ ਜਾਂਦੀ ਆ। ਖਾਸ ਕਰਕੇ ਜੇ ਆਪਾਂ ਦੇਖੀਏ ਤੇ ਬੇ ਏਰੀਏ ਦੇ ਵਿੱਚ ਟਰੱਕ ਪਾਰਕਿੰਗ ਜਾਂ ਆਪਾਂ ਜੇ ਕਹੀਏ ਵੀ LA ਦੇ ਵਿੱਚ ਟਰੱਕ ਪਾਰਕਿੰਗ ਜਿਹੜੀ ਆ ਬਹੁਤ ਜ਼ਿਆਦਾ ਔਖੀ ਹੈਗੀ ਆ। ਜੇ ਤੁਸੀਂ ਸ਼ਹਿਰਾਂ ਦੇ ਵਿੱਚ ਡਿਲੀਵਰੀ ਕਰਨ ਜਾਂਦੇ ਆ ਤੇ ਤੁਹਾਨੂੰ ਪਤਾ ਹੋਣਾ ਹੈ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਪਾਰਕਿੰਗ ਕਰਨੀ ਕਿੰਨੀ ਮੁਸ਼ਕਲ ਹੈਗੀ ਆ ਔਰ ਕਿੰਨਾ ਔਖਾ ਹੈਗਾ। ਸੋ ਇਸ ਕਰਕੇ ਜਿਹੜੀਆਂ ਆਪਣੀਆਂ ਪਾਰਕਿੰਗ ਹੈਗੀਆਂ ਉਹਨਾਂ ਦੇ ਉੱਤੇ ਜੋ ਵੀ ਚੱਲ ਰਿਹਾ ਹੈਗਾ ਮੇਰੇ ਖਿਆਲ ਅਜੇ ਆਪਣੀ ਸਟੇਟ ਦੇ ਵਿੱਚ ਤਾਂ ਏਡਾ ਕੁਝ ਦੇਖਣ ਨੂੰ ਮਿਲਿਆ ਨਹੀਂ ਹੈਗਾ ਉਹਦਾ। ਇੱਕ ਜਿਹੜੇ ਖਬਰ ਆਈ ਸੀ ਫਲੋਰੀਡਾ ਤੇ ਟੈਨੇਸੀ ਦੇ ਵਿੱਚ ਮਿਲੀਅਨਸ ਆਫ ਡਾਲਰ ਉਹਨਾਂ ਨੂੰ ਅਲਾਟ ਕੀਤੇ ਗਏ ਆ ਵੀ ਉੱਥੇ ਜਿਹੜੇ ਵੱਧ ਤੋਂ ਵੱਧ ਜਿਹੜੀਆਂ ਹੋਰ ਪਾਰਕਿੰਗ ਜਿਹੜੀਆਂ ਸਪੇਸਿਸ ਆ ਪਲੇਸਿਸ ਆ ਉਹਨਾਂ ਨੂੰ ਹੋਰ ਐਡ ਕੀਤਾ ਜਾਵੇ, ਇਸ ਦੇ ਵਿੱਚ ਵਧਾਇਆ ਜਾਵੇ। ਚਲੋ ਚੰਗੀ ਗੱਲ ਆ। ਤੇ ਆਪਣੇ ਵਾਲੇ ਰਾਜ ਤੇ ਆਪਣੇ ਵਾਲੇ ਤੇ ਜਿਹੜੇ ਐਗਜ਼ਿਸਟਿੰਗ ਟਰੱਕ ਸਟਾਪ ਜਾਂ ਐਗਜ਼ਿਸਟਿੰਗ ਜਿਹੜੇ ਰੈਸਟ ਏਰੀਆਜ਼ ਹੈਗੇ ਉਹ ਵੀ ਬੰਦ ਕਰੀ ਤੇ ਇਸ ਕਰਕੇ ਆਪਣੇ ਵਾਲਿਆਂ ਨੂੰ ਤਾਂ ਨਵੀਂ ਖੋਲਣ ਦੀ ਛੱਡ ਕੇ ਆਪਣੇ ਤਾਂ ਐਗਜ਼ਿਸਟਿੰਗ ਹੀ ਬੰਦ ਰੱਖਦੇ ਆ। ਸਮਝ ਨਹੀਂ ਆਉਂਦੀ ਇਹਨਾਂ ਦਾ ਕੀ। ਕਲੈਰੀ ਵਾਲਾ ਖੁੱਲਿਆ ਕਿ ਨਹੀਂ ਖੁੱਲਿਆ ਅਜੇ? ਨਹੀਂ ਖੁੱਲਾ ਜੀ, ਕਾਫੀ ਚਿਰ ਜਿਹੜਾ ਉਹ ਬੰਦ ਹੀ ਜਿਹੜਾ ਉਹ ਰਿਹਾ ਸੀ। ਅਜੇ ਵੀ ਕਈ ਬੰਦ ਹੋਣਗੇ ਹੋਰ ਵੀ ਤੇ ਕਹਿੰਦੇ ਰਿਹਾ ਕਰੋ ਉਹਨਾਂ ਨੂੰ ਜਿਹੜਾ ਉਹ ਕਹੋ ਤਾਂ ਜੋ ਵੀ ਭਾਈ ਇਹ ਵੀ ਇਸ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਮਾਰਦੇ ਜੀ। ਸੋ ਬਹੁਤ ਸਾਰੇ ਲੋਕ ਇਹ ਸੋਚਦੇ ਹੋਊਗੇ ਵੀ ਇਹ ਕਾਹਤੇ ਕਾਂਗਰਸਮੈਨ ਜਾਂ ਹੋਰ ਇਹ ਕੋਸ਼ਿਸ਼ ਕਰ ਰਹੇ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਇੰਨੇ ਪੈਸੇ ਸਪੈਂਡ ਕੀਤੇ ਜਾਣ ਤਾਂ ਕਿ ਟਰੱਕ ਡਰਾਈਵਰਸ ਹੋਰ ਹਾਇਰ ਕੀਤੇ ਜਾਣ, ਪੁਰਾਣਿਆਂ ਨੂੰ ਰਿਟੇਨ ਕੀਤਾ ਜਾਵੇ। ਇੱਕ ਕਹਿੰਦੇ ਨਵਾਂ ਸਰਵੇ ਆਇਆ ਰਮਨ ਭਾਜੀ ਵੀ 90% ਟਰੱਕ ਡਰਾਈਵਰਸ ਓਵਰਆਲ, ਆਪਾਂ ਆਪਣੀ ਕਮਿਊਨਿਟੀ ਹਾਲ ਨਾ ਦੇਖੀਏ, ਕਹਿੰਦੇ ਜਦੋਂ ਉਹ ਸਟਾਰਟ ਕਰਦੇ ਵਿਦਿਨ ਫਸਟ ਈਅਰ 'ਚ ਹੀ ਉਹ ਛੱਡ ਜਾਂਦੇ ਹੈਗੇ ਆ। ਸੋ ਇਹ ਬਹੁਤ ਵੱਡਾ ਨੰਬਰ ਹੈਗਾ। ਸੋ ਕਾਰਨ ਇਹਦਾ ਇਹ ਆ ਵੀ ਕਹਿੰਦੇ ਟਰੱਕਰਸ ਨੂੰ ਘੱਟੋ ਘੱਟ 70 ਘੰਟੇ ਕੰਮ ਕਰਨਾ ਪੈਂਦਾ ਤੇ ਓਵਰ ਟਾਈਮ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਕਿਉਂਕਿ ਇੱਕ ਬਿੱਲ 1938 ਦੇ ਵਿੱਚ ਪੁਰਾਣਾ ਪਾਸ ਹੋਇਆ ਸੀ, ਉਸ ਹਿਸਾਬ ਦੇ ਨਾਲ ਹੀ ਚੱਲੀ ਜਾਂਦਾ। ਹਾਲਾਂਕਿ ਇਸ ਬਿੱਲ ਨੂੰ ਓਵਰਟਰਨ ਲਈ ਸੈਨੇਟ ਦੇ ਵਿੱਚ ਵੀ ਗੱਲਬਾਤ ਚੱਲ ਰਹੀ ਹੈਗੀ ਆ। ਉਹਦੇ ਬਾਰੇ ਮੈਨੂੰ ਡਿਟੇਲ ਨਹੀਂ ਪਤਾ ਪਰ ਇੰਨਾ ਕੁ ਜ਼ਰੂਰ ਮੈਂ ਪੜ੍ਹਿਆ ਵੀ ਸੈਨੇਟ ਦੇ ਵਿੱਚ ਰਾਈਟ ਨਾਓ 1938 ਜਿਹੜਾ ਬਿੱਲ ਸੀਗਾ ਉਸ ਨੂੰ ਓਵਰਟਰਨ ਦੀ ਵੀ ਗੱਲਬਾਤ ਚੱਲ ਰਹੀ ਹੈਗੀ। ਬਿਲਕੁਲ ਜੀ, ਇਹਦੇ ਵਿੱਚ ਤਾਂ ਕੋਈ ਅਤਕਥਨੀ ਨਹੀਂ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 90% ਦੇ ਕਰੀਬ ਜਿਹੜੀਆਂ ਇੰਡਸਟਰੀ ਦੇ ਵਿੱਚ ਐਂਟਰ ਕਰਦੇ ਹੈਗੇ ਡਰਾਈਵਰ ਰਿਟੇਨ ਨਹੀਂ ਕਰ ਪਾਉਂਦੀ ਇੰਡਸਟਰੀ। ਕਿਉਂਕਿ ਜੇ ਆਪਾਂ ਪੰਜਾਬੀ ਟਰੱਕਿੰਗ ਇੰਡਸਟਰੀ ਨੂੰ ਪਾਸੇ ਛੱਡ ਦਈਏ ਤੇ ਜਿਹੜੀ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਆ ਉਹਦੇ ਵਿੱਚ ਡਰਾਈਵਰਸ ਦੇ ਨਾਲ ਬਹੁਤ ਜ਼ਿਆਦਾ ਘਪਲੇ ਹੁੰਦੇ ਆ।
ਬਹੁਤ ਜ਼ਿਆਦਾ ਮਤਲਬ ਕਿ ਖਰਾਬੀ ਹੁੰਦੀ ਹੈ ਉੱਥੇ, ਕਿ ਉਹਨਾਂ ਨੂੰ ਮਿਸਗਾਈਡ ਕੀਤਾ ਜਾਂਦਾ ਕਿ ਇਹ ਇੰਡਸਟਰੀ ਦੇ ਵਿੱਚ ਤੁਸੀਂ ਇੰਨੇ ਹਜ਼ਾਰਾਂ ਡਾਲਰ ਬਣਾ ਲਓਗੇ, ਆਹ ਕਰ ਲਓਗੇ, ਉਹ ਕਰ ਲਓਗੇ। ਪਰ ਫਿਰ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ, ਮੇਜਰ ਵੱਡੀਆਂ ਕੰਪਨੀਆਂ ਹੈਗੀਆਂ, ਜਿਨ੍ਹਾਂ ਦਾ ਨਾਂ ਅਸੀਂ ਪਿਛਲੇ ਸਾਲ ਜਦੋਂ ਮੌਕਾ ਮਿਲਿਆ ਸੀ ਉਦੋਂ ਉਜਾਗਰ ਕੀਤਾ ਸੀ ਉਹਨਾਂ ਦੇ ਨਾਮ ਉਹਨਾਂ ਦੇ ਸਾਹਮਣੇ, ਕਿ ਉਹ ਕੰਪਨੀਆਂ ਜਿਹੜੀਆਂ ਹੈਗੀਆਂ ਸਾਰਿਆਂ ਨਾਲੋਂ ਜ਼ਿਆਦਾ ਵੱਧ ਡਰਾਈਵਰਸ ਨੂੰ ਖਰਾਬ ਕਰਦੀਆਂ ਹੈਗੀਆਂ, ਕਿ ਉਹਨਾਂ ਨੂੰ ਲਾਰਾ ਲਾ ਕੇ ਕਿ ਉਹਨਾਂ ਨੂੰ ਇੱਦਾਂ ਦੇ ਬੈਨੀਫਿਟਸ ਆਹ ਦੇਵਾਂਗੇ ਵੀਕਲੀ ਇੰਨੇ ਪੈਸੇ, ਮੁੜ ਕੇ ਫਿਰ ਉਹਨਾਂ ਨੂੰ 5 ਸਾਲ ਦੀ ਲੀਜ਼ ਦੇ ਵਿੱਚ ਬੰਨ ਲੈਂਦੇ ਆ। ਤੇ ਲੋਕੀ ਉਹ ਜਿਹੜੇ ਆ 6-6 ਹਫ਼ਤੇ ਉਹਨਾਂ ਨੂੰ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ 5-5 6-6 ਹਫ਼ਤੇ ਘਰ ਨਹੀਂ ਜਾਣ ਦਿੰਦੇ। ਸੋ ਉਹ ਪਹਿਲੇ 6 ਮਹੀਨੇ ਤੋਂ ਲੈ ਕੇ ਸਾਲ ਤੱਕ ਜਿਹੜੇ ਆ ਉਹ ਡਰਾਈਵਰਸ ਆ ਉਹ ਕੁਇਟ ਕਰ ਜਾਂਦੇ ਆ। ਔਰ ਈਵਨ ਜਿਹੜੀ ਰੀਅਲ ਵੂਮਨ ਇਨ ਟਰੱਕਿੰਗ ਹੈਗੀ ਆ, ਜਾਂ ਜਿਹੜੀ ਸ਼ੀ ਟਰੱਕਿੰਗ ਫਾਊਂਡੇਸ਼ਨ ਹੈਗੀ ਆ, ਉਹਨਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀਗਾ ਕਿ ਜਿੰਨੀਆਂ ਵੀ ਲੇਡੀਜ਼ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਂਦੀਆਂ ਆ, ਉਹ ਜਦੋਂ ਟੀਮ ਡਰਾਈਵਰ ਦੇ ਵਿੱਚ ਜਾਂਦੀਆਂ ਤਾਂ ਉਹਨਾਂ ਦੇ ਨਾਲ ਜਿਹੜਾ ਦੁਰਵਿਵਹਾਰ ਜਾਂ ਉਹਨਾਂ ਦੇ ਨਾਲ ਰੇਪ ਜਾਂ ਉਹ ਸਾਰਾ ਕੁਝ ਹੁੰਦਾ ਹੈ। ਸੋ ਉਹ ਜਿਹੜੀਆਂ ਲੇਡੀਜ਼ ਹੈਗੀਆਂ ਉਹ ਬਹੁਤ ਜਲਦੀ ਜਿਹੜੀਆਂ ਇੰਡਸਟਰੀ ਜਿਹੜੀਆਂ ਛੱਡ ਜਾਂਦੇ ਆ। ਸੋ ਇਸ ਕਰਕੇ ਆਪਾਂ ਸਿਰਫ ਆਪਣੀ ਇੰਡਸਟਰੀ ਨਹੀਂ, ਟੋਟਲ ਓਵਰਆਲ ਇੰਡਸਟਰੀ ਦੇਖੀਏ ਤੇ ਡਰਾਈਵਰ ਰਿਟੇਨ ਜਿਹੜਾ ਕਰਨਾ ਜਿਹੜਾ ਉਹ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਇਸ ਵੇਲੇ। ਜੀ 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 ਇੱਕ ਹੋਰ ਸੈਨੇਟ ਦੇ ਵਿੱਚ ਨਵਾਂ ਬਿੱਲ ਇੰਟਰੋਡਿਊਸ ਜਿਹੜਾ ਉਹ ਹੋ ਰਿਹਾ, ਪ੍ਰਪੋਜ਼ ਜਿਹੜਾ ਉਹ ਕੀਤਾ ਗਿਆ, $755 ਮਿਲੀਅਨ ਦੀਆਂ ਗ੍ਰਾਂਟਸ, ਕੰਪੈਟੀਟਿਵ ਗ੍ਰਾਂਟਸ ਕਹਿੰਦੇ ਆ ਵੀ ਅਸੀਂ ਅਗਲੇ 4 ਸਾਲਾਂ ਦੇ ਵਿੱਚ ਦੇਣੀਆਂ ਆ। ਇਹ ਵੀ ਟਰੱਕ ਪਾਰਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਆ। ਸੈਨੇਟ ਦੇ ਜਿਹੜੇ ਲਾ ਮੇਕਰਸ ਆ ਉਹਨਾਂ ਨੇ ਇੰਟਰੋਡਿਊਸ ਕੀਤਾ ਹੈ ਇਸ ਲੈਜਿਸਲੇਸ਼ਨ ਨੂੰ ਬੀਤੇ ਜਿਹੜੇ ਵੀਰਵਾਰ ਦੀ ਜਿਹੜੀ ਇਹ ਗੱਲ ਹੈਗੀ ਆ। ਹਰਜੋਤ ਸਿੰਘ ਜੀ ਤੇ ਰਮਨ ਜੀ, ਇਹ ਕਹਿੰਦੇ ਵੀ ਇੱਕ ਹਾਊਸ ਬਿੱਲ ਆਇਆ ਸੀਗਾ, ਉਹ ਉਸੇ ਦੇ ਤਰਜ਼ ਦੇ ਉੱਤੇ ਹੀ ਆ, ਉਸੇ ਦੇ ਵਿੱਚ ਥੋੜ੍ਹੀਆਂ ਜਿਹੀਆਂ ਹੋਰ ਅਮੈਂਡਮੈਂਟਸ ਕਰਕੇ ਇਹਨਾਂ ਨੇ ਸੈਨੇਟ ਦੇ ਵਿੱਚ ਲੈ ਕੇ ਆਂਦਾ ਆ। ਸੈਨੇਟਰ ਸਿੰਥੀਆ ਲੋਮਨਸ ਵਾਇਓਮਿੰਗ ਤੋਂ ਰਿਪਬਲਿਕਨ ਪਾਰਟੀ ਤੇ ਐਰੀਜ਼ੋਨਾ ਤੋਂ ਡੈਮੋਕ੍ਰੇਟ ਪਾਰਟੀ ਵੱਲੋਂ ਮਾਰਕ ਕੈਲੀ, ਇਹ ਦੋਨੋਂ ਕੋ ਸਪਾਂਸਰ ਨੇ। ਟਰੱਕ ਪਾਰਕਿੰਗ ਸੇਫਟੀ ਇੰਪਰੂਵਮੈਂਟ ਐਕਟ ਇਸ ਦਾ ਜਿਹੜਾ ਉਹ ਨਾਮ ਰੱਖਿਆ ਗਿਆ ਆ। ਹਾਊਸ ਬਿੱਲ ਦੇ ਵਿੱਚ 25 ਰਿਪਬਲਿਕਨ ਤੇ 14 ਡੈਮੋਕ੍ਰੇਟਸ ਜਿਹੜੇ ਆ ਕੋ ਸਪਾਂਸਰ ਸੀਗੇ, ਜਿਹੜੇ ਇਹ ਸੈਨੇਟ ਬਿੱਲ ਜਿਹੜਾ ਇਸ ਤਰਜ਼ ਦੇ ਉੱਤੇ ਆਇਆ ਆ। ਕਹਿੰਦੇ ਵੀ ਮਸਲਾ ਉਹੀ ਆ, ਓਇਡਾ ਦੇ ਪ੍ਰੈਜ਼ੀਡੈਂਟ ਟੌਡ ਸਪੈਂਸਰ ਕਹਿੰਦੇ ਆ ਵੀ 11 ਟਰੱਕਾਂ ਪਿੱਛੇ ਇੱਕ ਪਾਰਕਿੰਗ ਸਪੌਟ ਹੀ ਸਿਰਫ ਅਵੇਲੇਬਲ ਰਹਿੰਦਾ ਆ। ਤੇ ਜਿੱਦਾਂ ਆਪਾਂ ਗੱਲ ਕੀਤੀ ਸੀ ਵੀ ਟਰੱਕ ਡਰਾਈਵਰਸ ਆ, ਉਹਨਾਂ ਨੂੰ ਡੈਜ਼ਿਗਨੇਟਿਡ ਪਲੇਸ ਜਿਹੜਾ ਪਾਰਕ ਕਰਨ ਦੇ ਲਈ, ਜਿੱਥੇ ਉਹਨਾਂ ਨੇ ਸ਼ਿਪਿੰਗ ਕਰਨੀ ਆ, ਜਿੱਥੇ ਲੋਡ ਕਰਨਾ ਹੈ ਅਨਲੋਡ ਕਰਨਾ ਹੈ, ਉਹਦੇ ਇਰਦ ਗਿਰਦ ਜਾਂ ਇਨ ਸਿਟੀ ਜਾਂ ਹੋਰ ਥਾਵਾਂ ਦੇ ਉੱਤੇ ਉਹ ਬੜੀ ਮੁਸ਼ਕਿਲ ਆਉਂਦੀ ਹੈ। ਈਵਨ ਕਹਿੰਦੇ ਵੀ ਆਪਾਂ ਫਿਰ ਦੇਖਦੇ ਹਾਂ ਵੀ ਸਾਈਡ ਆਫ ਦਾ ਰੋਡਸ, ਐਗਜ਼ਿਟ ਰੈਂਪਸ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਨੇ ਅਨਸੇਫਲੀ ਫਿਰ ਇਹਨਾਂ ਨੂੰ ਉੱਥੇ ਪਾਰਕ ਕਰਕੇ ਰੁਕਣਾ ਪੈਂਦਾ ਹੈਗਾ ਆ। ਸੋ $755 ਮਿਲੀਅਨ ਦੀਆਂ ਗ੍ਰਾਂਟਸ ਜਿਹੜੀਆਂ ਕਹਿੰਦੇ ਆ ਵੀ ਸਰਕਾਰ ਦੇਵੇਗੀ, ਕੰਪੈਟੀਟਿਵ ਗ੍ਰਾਂਟਸ ਜਿਹੜੀਆਂ ਹੋਣਗੀਆਂ ਪਾਰਕਿੰਗਸ ਜਿਹੜੀਆਂ ਆ ਅਕ੍ਰੋਸ ਦਾ ਕੰਟਰੀ ਉਸ ਨੂੰ ਵਧਾਉਣ ਦੇ ਲਈ। ਇਹ ਹਾਊਸ ਦੇ ਵਿੱਚ ਇਦਾਂ ਦਾ ਬਿੱਲ ਪਾਸ ਹੋ ਕੇ ਸੈਨੇਟ 'ਚ ਗਿਆ ਸੀ, ਇਹਨਾਂ ਨੇ ਕੁਝ ਸੋਧਾਂ ਇਸ ਦੇ ਵਿੱਚ ਹੁਣ ਕੀਤੀਆਂ ਆ ਤੇ ਹੋਪਫੁਲੀ ਇਹ ਵੀ ਜਿਹੜਾ ਉਹ ਪਾਸ ਹੋ ਜਾਵੇਗਾ। ਜੀ ਬਿਲਕੁਲ ਜੀ ਰਮਨ ਜੀ, ਆਪਾਂ ਪਿਛਲੇ ਸਮੇਂ ਤੋਂ ਇੱਕ ਗੱਲ ਕਰਦੇ ਆ ਰਹੇ ਸੀਗੇ ਕਿ ਜਿਹੜੀ ਇਲੈਕਟ੍ਰਿਕ ਟਰੱਕ ਜਿਹੜਾ ਹੈਗਾ ਉਹ ਅਜੇ ਤੱਕ ਕਾਮਯਾਬ ਨਹੀਂ ਹੋ ਰਿਹਾ ਹੈਗਾ ਜਾਂ ਕਾਮਯਾਬ ਨਹੀਂ ਹੋ ਸਕਦਾ ਇੰਨੀ ਜਲਦੀ, ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈਗਾ, ਇਨਫਰਾਸਟ੍ਰਕਚਰ ਦੀ ਪ੍ਰੋਬਲਮ ਹੈਗੀ, ਇਸ਼ੂਜ਼ ਹੈਗੇ ਆ। ਨਾ ਤਾਂ ਮੈਨੂਫੈਕਚਰ ਵੱਲੋਂ ਟਰੱਕ ਹੀ ਅਜੇ ਤੱਕ ਰੈਡੀ ਕੀਤਾ ਗਿਆ ਤੇ ਨਾ ਹੀ ਇਨਫਰਾਸਟ੍ਰਕਚਰ ਰੈਡੀ ਕੀਤਾ ਗਿਆ। ਤੇ ਕਾਰ ਜਿਹੜੀ ਸੀ ਉਹ ਜਿੱਦਾਂ ਕਿ ਕਹਿੰਦੇ ਹੁੰਦੇ ਆ ਘੋੜਿਆਂ ਤੋਂ ਗੱਡੀ ਜਿਹੜੀ ਅੱਗੇ ਭੱਜੀ ਜਾਂਦੀ ਸੀ, ਇਸ ਕਰਕੇ ਕਾਰਬ ਵੱਲੋਂ ਇੱਕ ਨਵਾਂ ਪ੍ਰਪੋਜ਼ਲ ਲਿਆਂਦਾ ਜਾ ਰਿਹਾ ਜਲਦੀ, ਜਿਹੜਾ 13 ਜਨਵਰੀ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀਗਾ ਤੇ 13 ਫਰਵਰੀ ਦੀ ਮੀਟਿੰਗ 'ਚ ਫਿਰ ਡਿਸਕਸ ਹੋਣਾ ਆ। ਕਾਰਬ ਵੱਲੋਂ ਇਹ ਜਿਹੜੀ ਟ੍ਰਾਂਜੀਸ਼ਨ ਸੀਗੀ ਇਲੈਕਟ੍ਰਿਕ ਟਰੱਕ ਦੀ, ਉਹਦੇ ਉੱਤੇ ਸੋਧ ਕੀਤੀ ਜਾ ਰਹੀ ਆ ਕਿ ਜਿਹੜੇ ਇਸ ਵੇਲੇ ਟਰੱਕ, ਜਿਹੜੇ ਇਲੈਕਟ੍ਰਿਕ ਟਰੱਕ ਪਰਚੇਜ਼ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਕਿਉਂਕਿ ਨਾ ਤਾਂ ਟਰੱਕਸ ਅਵੇਲੇਬਲ ਹੈਗੇ ਆ, ਨਾ ਹੀ ਜਿਹੜਾ ਉਹਦਾ ਆਪਣਾ ਹੈਗਾ ਇਨਫਰਾਸਟ੍ਰਕਚਰ ਅਵੇਲੇਬਲ ਹੈਗਾ। ਸੋ ਇਸ ਕਰਕੇ ਜਿਹੜੀਆਂ ਟਰੱਕਿੰਗ ਕੰਪਨੀਆਂ ਨੂੰ ਰਿਕੁਆਇਰਡ ਸੀਗਾ ਕਿ ਉਹ ਇੰਨੀ ਜਲਦੀ ਇੰਨੇ % ਟਰੱਕ ਜਿਹੜੇ ਆ ਇਲੈਕਟ੍ਰਿਕ ਲੈਣਗੀਆਂ, ਸਾਰਾ ਕੁਝ ਕਰਨਗੀਆਂ, ਸੋ ਉਹਨਾਂ ਦੇ ਲਈ ਐਗਜ਼ੰਪਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਐਗਜ਼ੰਪਸ਼ਨ ਜਿਹੜੀ ਆ ਅਪਲਾਈ ਕਰਕੇ ਐਗਜ਼ੰਪਟ ਕੀਤਾ ਜਾ ਸਕਦਾ ਹੈ ਫॉर 5 years। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਕਾਰਬ ਵੱਲੋਂ ਜਿਹੜੀ ਆ ਗੱਲ ਕੀਤੀ ਜਾ ਰਹੀ ਆ। 13 ਜਨਵਰੀ ਦੀ ਵਰਕਸ਼ਾਪ 'ਚ ਗੱਲ ਹੋਈ ਸੀਗੀ ਤੇ ਫਰਵਰੀ 13 ਦੀ ਵਰਕਸ਼ਾਪ ਜਿਹੜੀ ਆ ਉਹਦੇ 'ਚ ਐਕਸਪੈਕਟਡ ਆ ਕਿ ਇੱਥੇ ਵੋਟ ਕਰਕੇ ਤੇ ਲੇਟ ਅਪ੍ਰੈਲ ਤੱਕ ਇਹ ਫਾਈਨਲ ਰੈਗੂਲੇਸ਼ਨ ਤੇ ਵੋਟ ਹੋ ਜਾਊਗੀ। ਸੋ ਕਹਿਣ ਦਾ ਮਤਲਬ ਇਹ ਆ ਕਿ ਇਸ ਵੇਲੇ ਰਾਈਟ ਨਾਓ
ਕਿਉਂਕਿ ਐਗਜ਼ਾਮਪਲ ਇਹ ਦਿੱਤੀ ਜਿਹੜੀ ਆਪੋਜੀਸ਼ਨ ਸੀਗਾ ਕਿ ਜਿਹੜੇ ਜਿੱਦਾਂ ਹੁਣ ਡਰਾਈ ਟਰੱਕ ਨੂੰ ਲੈ ਲਓ ਹਨਾ, ਉਹਨਾਂ ਦੇ ਭਾਅ ਦੇ ਡਰਾਈ ਟਰੱਕ ਹੋਏ ਦੂਜੇ ਹੋਏ ਸਾਰੇ ਇੱਕੋ ਜਿਹੇ ਆ, ਸੇਮ ਹੀ ਆ, ਪਰ ਡਰੇਜ ਟਰੱਕ ਜਿਹੜਾ ਉਹਨਾਂ ਨੂੰ ਹੁਣ ਜਿੱਦਾਂ ਆਪਾਂ ਕਿਹਾ ਸੀਗਾ ਕਿ ਰੀਸੈਂਟਲੀ ਹੁਣ ਉਹਨਾਂ ਨੂੰ ਚੇਂਜ ਕਰਨ ਦੀ ਕਵਾਇਦ ਸ਼ੁਰੂ ਕਰਤੀ ਆ, ਜਿਹੜੀ ਰਜਿਸਟ੍ਰੇਸ਼ਨ ਸ਼ੁਰੂ ਕਰਤੀ ਆ, ਸਾਰਾ ਕੁਝ ਸ਼ੁਰੂ ਕੀਤਾ। ਸੋ ਇਹ ਜਿਹੜੀ ਆ ਡਰੇਜ ਟਰੱਕ ਜਿਹੜਾ ਹੈਗਾ ਜੀ ਓਕਲੈਂਡ ਤੋਂ ਜਾਂ LA ਲੌਂਗ ਬੀਚ ਤੋਂ ਕਿਤੇ ਵੀ ਜਾਂਦਾ ਤੇ 400 ਤੋਂ 500 ਮੀਲ ਦੀ ਰੇਂਜ ਦੇ ਵਿੱਚ ਉਹ ਟਰੱਕ ਚੱਲਦਾ ਸਾਰੇ ਦਿਨ ਦੇ ਵਿੱਚ, ਤੇ 400 ਤੋਂ 500 ਮੀਲ ਦੀ ਰੇਂਜ ਵਾਲਾ ਕੋਈ ਵੀ ਇਸ ਵੇਲੇ ਇਲੈਕਟ੍ਰਿਕ ਟਰੱਕ ਜਿਹੜਾ ਅਵੇਲੇਬਲ ਨਹੀਂ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹਨੂੰ ਮੱਦੇ-ਨਜ਼ਰ ਰੱਖ ਕੇ ਤੇ ਜਿਹੜੇ ਜ਼ੀਰੋ ਐਮਿਸ਼ਨ ਟਰੱਕ ਜਿਹੜੇ ਹੈਗੇ ਆ ਉਹਨਾਂ ਦੇ ਮਤਲਬ ਕਿ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਕਿ ਇਸ ਚੀਜ਼ ਨੂੰ ਥੋੜਾ ਜਿਹਾ ਅੱਗੇ ਪਾ ਦਿੱਤਾ ਜਾਵੇ, ਪਰ ਇਹ ਸਿਰਫ ਤੇ ਸਿਰਫ ਉਹਨਾਂ ਲਈ ਅਵੇਲੇਬਲ ਹੋਣਾ ਜਿਹੜੇ ਐਗਜ਼ਾਮਸ਼ਨ ਅਪਲਾਈ ਕਰਨਗੇ। ਸੋ ਐਗਜ਼ਾਮਸ਼ਨ ਅਪਲਾਈ ਕਰਨ ਦਾ ਜਿਹੜਾ ਤਰੀਕਾ ਹੈ ਉਹ ਔਨ ਦੀ ਵੇ ਹੈਗਾ। April ਤੋਂ ਬਾਅਦ ਆਪਾਂ ਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਉਹ ਐਗਜ਼ਾਮਸ਼ਨਸ ਅਪਲਾਈ ਕਰਨੀਆਂ ਕੰਪਨੀਆਂ ਨੇ। ਸੋ ਇਹ ਜਿਹੜੀ ਆਉਣ ਵਾਲੀ ਟਾਈਮ ਹੈਗਾ ਇਹਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਪਤਾ ਲੱਗੂ ਕਿ ਜਿਹੜੀ ਕਾਰਬ ਵੱਲੋਂ ਇੱਕ ਐਸਟੀਮੇਟ ਦਿੱਤਾ ਗਿਆ ਸੀਗਾ ਕਿ 25% ਡੇ ਕੈਬ ਤੇ 75% ਜਿਹੜੇ ਸਲੀਪਰ ਕੈਬ ਟਰੱਕ ਆ ਉਹ ਪਬਲਿਕ ਚਾਰਜਿੰਗ ਦੇ ਉੱਤੇ ਮਤਲਬ ਕਿ ਡਿਪੈਂਡੈਂਟ ਰਹਿਣਗੇ। ਪਰ ਪਬਲਿਕ ਚਾਰਜਿੰਗ ਤੇ ਡਿਪੈਂਡੈਂਟ ਜੇ ਰਹਿਣਗੇ ਤੇ ਜੇ ਪਬਲਿਕ ਚਾਰਜਿੰਗ ਅਵੇਲੇਬਲ ਹੀ ਨਹੀਂ ਹੈਗੀ ਤੇ ਡਿਪੈਂਡੈਂਸੀ ਮਤਲਬ ਕਿ ਉਹ ਕਰ ਹੀ ਨਹੀਂ ਸਕਦੇ ਹੈਗੇ, ਕਿੱਦਾਂ ਰਹਿਣਗੇ ਹਨਾ। ਸੋ ਜਿਹੜੀ ਲੇਟੈਸਟ ਮੋਡੀਫਾਈਡ ਰਿਕੁਆਇਰਮੈਂਟ ਆ ਰੈਗੂਲੇਸ਼ਨ ਦੇ ਵਿੱਚ ਉਹਦੇ 'ਚ ਹੈਗਾ ਕਿ 10% ਆਫ ਦਾ ਬਾਕਸ ਟਰੱਕ ਜਿਹੜੇ ਲਾਈਟ ਡਿਊਟੀ ਪੈਕੇਜ ਡਿਲੀਵਰੀ ਵਹੀਕਲਸ ਆ ਉਹ 2025 ਦੇ ਬਿਗਨਿੰਗ ਦੇ ਵਿੱਚ 10% ਜਿਹੜੇ ਹੋਣੇ ਚਾਹੀਦੇ ਆ ਐਂਡ 100% ਬਾਏ 2035। ਇਲੈਕਟ੍ਰਿਕ ਵਰਕ ਟਰੱਕਸ ਜਿਹੜੇ ਆ ਤੇ ਡੇ ਕੈਬ ਟਰੈਕਟਰ ਆ ਉਹ 10% ਤੁਹਾਡੀ ਫਲੀਟ ਦਾ ਹਿੱਸਾ 2027 ਤੋਂ ਸ਼ੁਰੂ ਕੀਤਾ ਹੁਣ ਤੇ 100% 2039 ਤੱਕ ਆ। ਸਲੀਪਰ ਕੈਬ ਟਰੈਕਟਰ ਜਿਹੜੇ ਆ ਸਪੈਸ਼ਲਿਟੀ ਵਹੀਕਲ ਆ ਉਹ 10% ਜਿਹੜੇ ਆ ਤੁਹਾਡੀ ਫਲੀਟ ਦਾ ਹਿੱਸਾ ਹੋਣੇ ਚਾਹੀਦੇ 2030 ਤੋਂ, ਠੀਕ ਹੈ, ਤੇ 100% ਬਾਏ 2042। ਸੋ ਇਹ ਜਿਹੜੀਆਂ ਡੇਟਸ ਆ ਇਹ ਪੁਸ਼ ਕੀਤੀਆਂ ਗਈਆਂ ਹੁਣ ਅੱਗੇ ਥੋੜ੍ਹੀਆਂ, ਕਿਉਂਕਿ ਜਿਹੜੀ ਅਵੇਲੇਬਿਲਿਟੀ ਆ ਉਹ ਬਿਲਕੁਲ ਨਹੀਂ ਹੈਗੀ, ਨਾ ਟਰੱਕਸ ਦੀ ਹੈਗੀ ਆ ਨਾ ਇੰਫਰਾਸਟਰਕਚਰ ਦੀ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਦੇ ਬਾਰੇ 'ਚ ਹੋਰ ਡਿਟੇਲ 'ਚ ਗੱਲ ਜਿਹੜੀ ਆ ਉਹ ਜਿੱਦਾਂ ਆਪਾਂ ਨੂੰ ਅਵੇਲੇਬਲ ਹੋਊਗੀ ਆਪਾਂ ਕਰਾਂਗੇ। ਜੀ ਬਿਲਕੁਲ। ਸੋਚੋ ਜੇ ਤੁਸੀਂ ਵੀ ਕੋਈ ਵਿਚਾਰ ਸਾਂਝੇ ਕਰਨੇ ਆ ਜਾਂ ਸਵਾਲ ਪੁੱਛਣਾ ਹੈ ਟਰੱਕਿੰਗ ਦੇ ਬਾਰੇ ਤਾਂ ਕਾਲ ਕਰ ਸਕਦੇ ਹੋ 408 272 5200 4082725200 ਤੇ ਰਮਨ ਜੀ ਹਜੋਜੀ ਆਪਣੇ ਨਾਲ ਜੁੜੇ ਨੇ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਪਿਛਲੇ ਹਫ਼ਤੇ ਵੀ ਤੁਹਾਨੂੰ ਫੋਨ ਕੀਤਾ ਸੀ, ਉਹ ਦੱਸਿਆ ਸੀ ਮੈਨੂੰ ਪੁਲਿਸ ਵਾਲਿਆਂ ਨੇ ਕਿੱਦਾਂ ਮੈਨੂੰ ਤੰਗ ਕੀਤਾ, ਉਹਨੇ ਵੀ ਤੁਸੀਂ ਪਾਰਕਿੰਗ ਦੀ ਗੱਲ ਕਰਦੇ ਸੀਗੇ। ਦੇਖੋ ਭਾਜੀ ਇੱਕ ਹੋਰ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਵੀ ਡਰਾਈਵਰ ਦੇ ਖਿਲਾਫ ਹੀ ਉਹ ਵਿਡਿਕਟ ਹੋਇਆ ਸੀਗਾ ਕਿ ਡਰਾਈਵਰ ਰੈਂਪ ਤੇ ਲਗਾ ਕੇ ਸੁੱਤਾ ਸੀਗਾ ਤੇ ਉਹਦੇ ਵਿੱਚ ਉਹਨੂੰ ਕੁਝ ਮਾਰ ਗਿਆ ਤੇ ਉਹਦੀ ਹੀ ਤੁਸੀਂ ਡਰਾਈਵਰ ਦੀ ਮੰਨੀ ਗਈ ਕਿਉਂਕਿ ਉਹ ਰੈਂਪ ਤੇ ਲਗਾ ਕੇ ਸੁੱਤਾ ਸੀ। ਪਾਰਕਿੰਗ ਮਿਲਦੀਆਂ ਨਹੀਂ ਫਿਰ ਵੀ ਜੱਜਮੈਂਟ ਡਰਾਈਵਰ ਦੇ ਖਿਲਾਫ ਹੀ ਆਉਂਦੀ ਹੈ। ਇਹ ਵੀ ਕਿੰਨੀ ਸਰਾਸਰ ਨਾ ਇਨਸਾਫੀ ਹੈ ਕਿ ਬੰਦਾ ਹੁਣ ਜੇ ਕਿਸੇ ਨੇ ਸੋਣਾ ਉਹਨੂੰ ਨਹੀਂ ਉਹ ਟਰੱਕ ਸਟਾਪ ਤੇ ਵੀ ਪਹੁੰਚ ਸਕਦਾ। ਫੋਨ ਜੇ ਕਿਸੇ ਨੇ ਕੁਝ ਵੀ ਹੈ ਮਤਲਬ ਐਮਰਜੈਂਸੀ ਵਾਸਤੇ ਹੁਣ ਉਹ ਸੋ ਗਿਆ ਤੇ ਫਿਰ ਵੀ ਕਿੰਨੀ ਸਰਾਸਰ ਬੇਇਨਸਾਫੀ ਹੈ ਜੀ। ਦੇਖੋ ਇਹਦੇ ਵਿੱਚ ਮੈਂ ਤੁਹਾਡੀ ਗੱਲ ਦੇ ਨਾਲ ਥੋੜਾ ਜਿਹਾ ਸਹਿਮਤ ਨਹੀਂ ਗਾ। ਫਰੀਵੇ ਜਿਹੜਾ ਹੈਗਾ ਉਹ ਡਰਾਈਵਿੰਗ ਦੇ ਲਈ ਲਿਆ ਗਿਆ ਹੈਗਾ। ਸੋ ਇਸ ਕਰਕੇ ਜੇ ਅਸੀਂ ਕਹਿੰਦੇ ਕਿ ਸਾਡੀ ਮਜਬੂਰੀ ਅਸੀਂ ਫਰੀਵੇ ਤੋਂ ਉੱਤਰ ਕੇ ਥੱਲੇ ਸਾਈਡ ਸਟਰੀਟ ਚਲਾ ਸਕਦੇ ਹਾਂ। ਫਰੀਵੇ ਜਿਹੜਾ ਹੈਗਾ ਉਹਦੀ ਸਪੀਡ ਹੁੰਦੀ ਆ, ਉਹਦੇ ਤੇ ਪ੍ਰੋਬਲਮ ਹੁੰਦੀ ਆ। ਜਿਹੜਾ ਸ਼ੋਲਡਰ ਆ ਜਾਂ ਰੈਂਪ ਹੈਗੇ ਆ ਉਹ ਐਮਰਜੈਂਸੀ ਦੇ ਲਈ ਕੱਢਣ ਲਈ ਹੁੰਦੇ, ਸਿਰਫ ਐਮਰਜੈਂਸੀ ਦੇ ਲਈ। ਸੋ ਜਿੱਥੇ ਲਾਅ ਪਲੇ ਕਰਦਾ ਉੱਥੇ ਲਾਅ ਪਲੇ ਕਰਦਾ। ਉੱਥੇ ਆਪਣੀ ਜਿਹੜੀ ਆ ਲੌਂਗ ਟਾਈਮ ਅਗੋ ਆਪਣੇ ਬੇਰੀਆ ਇੱਧਰੋਂ ਹੌਲਿਸਟਰ ਤੋਂ ਕੰਪਨੀ ਆਪਣੀ ਸੀਗੀ, ਉਹਨਾਂ ਦਾ ਟਰੱਕ ਐਲੇ ਆਲਦੋ 12 ਫੁੱਟ ਥੱਲੇ ਖੜਾ ਸੀਗਾ ਫਰੀਵੇ ਤੇ ਸ਼ੋਲਡਰ ਤੋਂ 12 ਫੁੱਟ ਅੱਗੇ ਖੜਾ ਸੀਗਾ, ਸਟਿਲ ਉਹਨਾਂ ਨੂੰ ਮੰਨਿਆ ਗਿਆ। ਕਿਉਂਕਿ ਪ੍ਰੋਬਲਮ ਇਹ ਆ ਕਿ ਫਰੀਵੇ ਦੇ ਉੱਤੇ ਪੁੱਲ ਕਰਕੇ ਖੜੇ ਹੋਣਾ ਜਾਂ ਰੈਂਪ ਤੇ ਖੜੇ ਹੋਣਾ ਸਿਰਫ ਐਮਰਜੈਂਸੀ ਦੇ ਕਰਕੇ ਹੀ ਖੜ ਸਕਦੇ ਆ। ਸੋ ਅਸੀਂ ਇਹ ਨਹੀਂ ਕਹਿੰਦੇ ਕਿ ਪਾਰਕਿੰਗ ਨਹੀਂ ਮਿਲਦੀ, ਅਸੀਂ ਬਿਲਕੁਲ ਮੈਂ ਇਹਦੀ ਚੀਜ਼ ਨਾਲ ਐਗਰੀ ਕਰਦਾ, ਪਰ ਫਰੀਵੇ ਤੇ ਖੜਨਾ ਜਾਇਜ਼ ਨਹੀਂ ਗਾ, ਫਰੀਵੇ ਤੇ ਖੜਨਾ ਠੀਕ ਨਹੀਂ ਗਾ, ਫਰੀਵੇ ਤੇ ਖੜਨਾ ਡੇਂਜਰਸ ਹੈਗਾ ਐਂਡ ਇਲੀਗਲ ਹੈਗਾ। ਸੋ ਡਜ਼ਨਟ ਮੈਟਰ ਹਾਊ ਐਮਰਜੈਂਸੀ ਇਟ ਇਜ਼, ਫਰੀਵੇ ਤੋਂ ਉਤਰ ਕੇ ਸਾਈਡ ਸਟਰੀਟ ਤੇ ਲਾ ਕੇ ਖੜ ਸਕਦੇ ਆ ਤੁਸੀਂ, ਉੱਥੇ ਤੋਂ ਤੁਸੀਂ ਆਰਾਮ ਕਰ ਸਕਦੇ ਆ। ਜੇ ਨਹੀਂ ਵੀ ਤੁਸੀਂ ਉੱਥੇ, ਪਰ ਫਰੀਵੇ ਤੇ ਖੜਨਾ ਜਿਹੜਾ ਉਹ ਠੀਕ ਨਹੀਂ ਹੈਗਾ। ਜੀ ਥੈਂਕ ਯੂ ਜਿਮੀ ਕਾਲ ਦੇ ਲਈ, ਥੈਂਕ ਯੂ।
ਬਿਲਕੁਲ ਸੇਫਟੀ ਦਾ ਧਿਆਨ ਰੱਖਣਾ ਪੈਣਾ, ਓਬਵੀਅਸਲੀ ਮਜਬੂਰੀ ਆ, ਜਿੱਦਾਂ ਇਹ ਕਿਹਾ ਵੀ ਇਹ ਸਾਰੇ ਜਣੇ ਇਸ ਚੀਜ਼ ਨੂੰ ਆਪਾਂ ਸਮਝਦੇ ਵੀ ਹਾਂ, ਪਰ ਆਪਾਂ ਇੱਦਾਂ ਹੀ ਆ ਵੀ ਕਿੰਨੇ ਆਪਾਂ ਇੱਦਾਂ ਦੇ ਜਿਹੜੇ ਦੇਖੇ ਆ, ਜਿਹੜੇ ਵਰਡਿਕਟ ਜਿਹੜੇ ਉਹ ਫਿਰ ਆਉਂਦੇ ਆ, ਫਿਰ ਇਵੈਂਚੁਅਲੀ ਉਸ ਚੀਜ਼ ਦੇ ਉਲਟ ਆਉਂਦੇ ਆ ਵੀ ਉਹ ਦੇਖਦੇ ਆ ਵੀ ਤੁਸੀਂ ਖੜੇ ਕਿੱਥੇ ਸੀ, ਕਿੱਦਾਂ ਹੈ, ਕਿਵੇਂ ਆ, ਉਹ ਧਿਆਨ ਰੱਖਣਾ ਪੈਣਾ ਔਰ ਨਾਲ ਹੀ। ਇੱਕ ਗੱਲ ਹੋਰ ਰਾਜਕਰਨ, ਮੈਂ ਇੱਥੇ ਕਹਿ ਦਿਆਂ ਸੇਫਟੀ ਦੇ ਉੱਤੇ ਵੀ ਕਿ 10% ਦੇ ਕਰੀਬ ਜਿਹੜੇ ਲੋਕ ਆ ਆਪਣੇ ਜਿਹੜੇ ਕਮਿਊਨਿਟੀ ਦੇ ਵਿੱਚ, ਸਿਰਫ 10% ਸ਼ਾਇਦ ਇਹ ਤੋਂ ਵੀ ਘੱਟ ਹੋਊਗੀ, ਠੀਕ ਹੈ ਨਾ, ਜੀ ਜਦੋਂ ਵੀ ਟਰੱਕ ਤੋਂ ਬਾਹਰ ਨਿਕਲਦੇ, ਚਾਹੇ ਉਹ ਟਰੱਕ ਸਟਾਪ ਹੈ, ਚਾਹੇ ਉਹ ਯਾਰਡ ਆ, ਚਾਹੇ ਕਿਤੇ ਵੀ ਆ, ਸੇਫਟੀ ਵੈਸਟ ਤੋਂ ਬਿਨਾਂ ਉਤਰਦੇ ਆ, ਠੀਕ ਹੈ ਨਾ। ਸੇਫਟੀ ਵੈਸਟ ਤੁਹਾਡੀ ਜਾਨ ਬਚਾ ਸਕਦੀ ਆ। ਅਸੀਂ ਸਿਰਫ ਤੇ ਸਿਰਫ ਸੇਫਟੀ ਵੈਸਟ ਉੱਥੇ ਵਰਤਦੇ ਹਾਂ ਜਿੱਥੇ ਸਾਨੂੰ ਮਜਬੂਰੀ ਦੇ ਵਿੱਚ ਡਾਕ ਤੇ ਜਾਣ ਦੇ ਲਈ ਸੇਫਟੀ ਵੈਸਟ ਪਾਉਣੀ ਪੈਂਦੀ ਆ। ਸੇਫਟੀ ਵੈਸਟ ਤੁਹਾਡੀ ਮਜਬੂਰੀ ਲਈ ਨਹੀਂ ਚਾਹੀਦੀ, ਸੇਫਟੀ ਵੈਸਟ ਤੁਹਾਡੀ ਸੇਫਟੀ ਲਈ ਆ ਬਣੀ। ਸੋ ਜਦੋਂ ਵੀ ਤੁਸੀਂ ਟਰੱਕ ਤੋਂ ਬਾਹਰ ਉਤਰਨਾ ਆ, ਚਾਹੇ ਤੁਸੀਂ ਤੇਲ ਭਰਾਉਣ ਆਉਂਦੇ ਆ, ਚਾਹੇ ਤੁਸੀਂ ਟਰੱਕ ਸਟਾਪ ਤੇ ਟਰੱਕ ਬੈਕ ਲਾਉਣ ਲੱਗੇ ਆ, ਚਾਹੇ ਟਰੱਕ ਸਟਾਪ ਦੇ ਅੰਦਰ ਗਏ, ਉਹ ਇੱਕ ਰਿਕੁਆਇਰਮੈਂਟ ਰੱਖੋ ਆਪਣੀ ਜ਼ਿੰਦਗੀ ਦੀ, ਉਹ ਤੁਹਾਨੂੰ ਬਚਾ ਸਕਦੀ ਕਿਸੇ ਵੀ ਟਾਈਮ। ਤੁਹਾਡੇ ਉੱਤੇ ਕੋਈ ਇਦਾਂ ਦਾ ਭਾਣਾ ਵਰਤੇ, ਤੁਹਾਨੂੰ ਬਚਾ ਸਕਦੀ ਹੈ। ਸੋ ਸੇਫਟੀ ਵੈਸਟ ਤੋਂ ਬਿਨਾਂ ਟਰੱਕ ਤੋਂ ਥੱਲੇ ਨਾ ਉਤਰਿਆ ਕਰੋ। ਜੀ ਆਪਣੇ ਅਗਲੇ ਕਾਲਰ ਨੇ ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਤਿੰਨੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਪਹਿਲੀ ਵਾਰ ਕਾਲ ਕੀਤੀ ਸੀ। ਮੇਰਾ ਕੁਐਸਚਨ ਇਹ ਹੈ ਜੀ, ਮੈਂ ਇੱਥੇ ਲੋਕਲ ਕੰਮ ਕਰਦਾ ਜੀ, ਮੈਂ ਟਰਲਕ ਤੋਂ ਟ੍ਰੇਸੀ ਨੂੰ ਜਾਣਾ ਐਵਰੀਡੇ। 29 ਮੀਲਾਂ ਮੈਨੂੰ ਜਾਣ ਦੀਆਂ ਬਣਦੀਆਂ ਨੇ, 29 ਮੈਨੂੰ ਆਉਣ ਦੀਆਂ ਬਣਦੀਆਂ ਨੇ। ਮੇਰਾ ਕੁਐਸਚਨ ਇਹ ਹੈ ਜੀ, ਮੈਨੂੰ ਮੈਨੂੰ ਇਲੈਕਟ੍ਰੀਕਲ ਲੌਂਗ ਬੁੱਕ ਲਾਉਣੀ ਪਊਗੀ ਜਾਂ ਮੈਂ ਪੇਪਰ ਨਾਲ ਹੀ ਚੱਲ ਸਕਦਾ ਜੀ? ਧੰਨਵਾਦ ਜੀ, ਮੈਨੂੰ ਇਹਦਾ ਆਨਸਰ ਦਿਓ ਪਲੀਜ਼। ਥੈਂਕ ਯੂ ਸੋ ਮਚ ਜੀ। ਹਾਂਜੀ, ਇਹ ਤੇ ਡਿਪੈਂਡ ਕਰਦਾ ਜੀ, ਜਿਹੜਾ ਤੁਸੀਂ ਸਮਾਨ ਲੈ ਕੇ ਜਾਂਦੇ ਆ ਉਹਦਾ ਜਿਹੜਾ ਮਾਸਟਰ ਬਿੱਲ ਹੈਗਾ, ਜਿਹੜਾ ਉਹਦਾ ਬਿੱਲ ਆਫ ਲੇਡਿੰਗ ਹੈਗਾ, ਉਹ ਕੀ ਕਹਿੰਦਾ ਹੈਗਾ। ਜੇ ਤੁਹਾਡਾ ਸਮਾਨ ਜਾਂ ਕੰਟੇਨਰ ਜਾਂ ਟ੍ਰੇਲਰ ਬਾਹਰੋਂ ਸਟੇਟ ਤੋਂ ਆਇਆ ਹੈਗਾ ਤੇ ਉਹ ਤੁਸੀਂ ਮੂਵ ਸਿਰਫ ਕਰਦੇ ਇੰਨੀ ਦੂਰ, ਫਿਰ ਤੁਹਾਨੂੰ ELD ਲਗਾਉਣੀ ਪਊਗੀ। ਜੇ ਤੁਸੀਂ ਮੰਨ ਲਓ ਕਿ ਕਿਤੇ ਸਮਾਨ ਚੱਕ ਕੇ ਰੇਲ ਰੋਡ ਯਾਰਡ ਤੇ ਛੱਡਦੇ ਆ, ਇੱਦਾਂ ਨਹੀਂ ਕਿਸੇ ਜਿੱਥੇ ਤੁਹਾਡਾ ਸਮਾਨ ਬਾਹਰ ਜਾਣਾ ਹੈਗਾ, ਸੋ ਉਸ ਤੇ ਸਿਰਫ ਇਹ ਨਹੀਂਗਾ ਕਿ ਤੁਸੀਂ ਮਾਈਲ ਕਿੰਨੇ ਚਲਾਉਂਦੇ ਆ, ਇਹ ਆ ਕਿ ਤੁਹਾਡਾ ਸਮਾਨ ਕਿੱਥੇ ਚੱਲਿਆ, ਜਿਹੜਾ ਤੁਸੀਂ ਲੋਡ ਅਨਲੋਡ ਕੀਤਾ ਆ। ਜੇ ਤਾਂ ਉਹ ਬਿਲਕੁਲ ਕੈਲੀਫੋਰਨੀਆ ਦੇ ਇੱਥੋਂ ਟ੍ਰੇਸੀ ਜਿੱਥੇ ਤੁਸੀਂ ਚੱਕ ਰਹੇ ਆ ਜਾਂ ਜਿੱਥੇ ਵੀ ਜਾਂਦੇ ਆ, ਜੇ ਤਾਂ ਸਿਰਫ ਉੱਥੇ ਦਾ ਬਿੱਲ ਆਫ ਲੀਡਿੰਗ ਤੁਹਾਨੂੰ ਦਿੱਤਾ ਗਿਆ ਤੇ ਤੁਸੀਂ ਪੇਪਰ ਲਾਗੂ ਉੱਤੇ ਚੱਲ ਸਕਦੇ ਆ। ਹਾਂਜੀ ਵੀਰ ਜੀ, ਮੈਂ ਮੋਡੇਸਟੋ ਤੋਂ ਹੀ, ਮੇਰੇ ਕੋਲ ਆਲਮੋਸਟ 95% ਮੈਂ ਮੋਡੇਸਟੋ ਤੋਂ ਬਿੱਲ ਲੀਡਿੰਗ, ਤੇ ਮੋਡੇਸਟੋ ਦਾ ਐਡਰੈਸ ਹੁੰਦਾ ਜੀ। ਟ੍ਰੇਸੀ ਜਿਹੜੇ ਜਿਵੇਂ ਹੁਣ ਆਪਾਂ ਕਾਸਕੋ ਜਾਂਦੇ ਜਾਂ ਟ੍ਰੇਸੀ ਜਾਂਦੇ, ਬਿੱਲ ਲੀਡਿੰਗ ਤੇ ਉਹੀ ਉਹਨਾਂ ਦਾ ਐਡਰੈਸ ਪਾਇਆ ਹੁੰਦਾ ਜੀ। ਮੈਂ ਮੋਡੇਸਟੋ ਤੋਂ ਲੋਡ ਚੱਕਣਾ ਜੀ, ਟਰਲਕ ਤੋਂ ਮੈਂ ਜਦ ਆਏ ਮੈਨੂੰ ਲੈ ਕੇ ਇੱਥੋਂ 10 ਮੀਲਾਂ ਪੈਂਦੀਆਂ ਨੇ ਟਰਲਕ ਤੋਂ, ਤੇ ਮੋਡੇਸਟੋ ਤੋਂ ਚੱਕ ਕੇ ਜੀ ਮੈਂ ਬਸ ਟ੍ਰੇਸੀ ਜਾਣਾ, ਉਹਦੇ ਬਿੱਲ ਲੀਡਿੰਗ ਦੇ ਉੱਪਰ ਬਕਾਇਦਾ ਜੀ ਮੋਡੇਸਟੋ ਤੋਂ ਆਪਣਾ ਐਡਰੈਸ ਹੁੰਦਾ ਜੀ ਮੋਡੇਸਟੋ ਦਾ, ਪ੍ਰੋਡਕਟ ਆਪਣੇ ਇਹ ਐਡਰੈਸ ਹੁੰਦਾ ਜੀ। ਜਾਂ ਪ੍ਰੋਡਕਟ ਕੀ ਹੈਗਾ? ਪ੍ਰੋਡਕਟ ਹੁੰਦਾ ਜੀ, ਜਿਵੇਂ ਮਸਾਲੇ ਹੁੰਦੇ ਨੇ ਜਾਂ ਆਪਣੇ ਬੀਨਸ ਵਗੈਰਾ ਹੁੰਦੇ ਨੇ, ਜਾਂ ਜਿਹੜੇ ਜੀ ਆਪਾਂ ਆਪਣੇ ਬੀਫ ਜਰਕੀਆਂ ਵਗੈਰਾ ਖਾਂਦੇ ਨੇ, ਇਹੀ ਹੁੰਦੀਆਂ ਨੇ। ਓਕੇ, ਠੀਕ ਹੈ ਜੀ। ਜਾਂ ਉਹ ਜੇ ਤੁਸੀਂ ਲੋਕਲ ਟ੍ਰਾਂਸਫਰ ਕਰਦੇ ਹੈਗੇ, ਜੇ ਤੁਹਾਡਾ ਬਿੱਲ ਆਫ ਲੀਡਿੰਗ ਲੋਕਲ ਹੈਗਾ, ਤੁਸੀਂ ਯੂਜ਼ ਕਰ ਸਕਦੇ। ਤੇ ਰਮਨ ਜੀ, ਇੱਥੇ ਮੈਂ ਪੁੱਛਣਾ ਚਾਹੁੰਦਾ, ਕੈਲੀਫੋਰਨੀਆ ਕਰਨ ਨਹੀਂ ਸੀ ਜਾ ਰਿਹਾ ਵੀ ਹੁਣ ਚਾਹੇ ਇੰਟਰਾ ਸਟੇਟ ਵੀ ਆ, ਤੇ ਇਹਨਾਂ ਨੇ ਜਿਹੜਾ ਸਮਾਂ ਦਿੱਤਾ ਸੀਗਾ ਵੀ ਹੁਣ ਚਾਹੇ ਅੰਦਰ ਵਾਲੀ ਚਲਾ ਰਹੇ ਆ ਤੇ ਤੁਹਾਨੂੰ ਹੁਣ ELD ਲਾਉਣੀ ਪੈਣੀ ਹੈ? ਨਹੀਂ, 100 ਮਾਈਲ ਰੇਡੀਅਸ, ਜਿਹੜਾ 150 ਮਾਈਲ ਰੇਡੀਅਸ ਜਿਹੜਾ ਲੋਕਲ ਟਰੱਕ ਦਾ ਸੀਗਾ, ਉਹ ਘਟਾ ਕੇ 100 ਮਾਈਲ ਕਰ ਦਿੱਤਾ ਸੀਗਾ। ਸੋ ਇਹ ਉਸ ਐਗਜ਼ਾਮਸ਼ਨ 'ਚ ਆ ਜਾਂਦੇ ਆ, 100 ਮਾਈਲ ਰੇਡੀਅਸ ਦੇ ਵਿੱਚ ਆ ਜਾਂਦੇ ਆ। ਸੋ ਉਹ ਉਹਦੇ ਵਿੱਚ ਓਕੇ ਹੈਗਾ। ਪਰ ਅਗੇਨ ਸਟ੍ਰਿਕਟਨੈਸ ਇੱਥੇ ਇਹੋ ਹੀ ਆ ਕਿ ਤੁਹਾਡਾ ਬਿੱਲ ਆਫ ਲੀਡਿੰਗ ਕੀ ਕਹਿੰਦਾ, ਤੁਹਾਡਾ ਪ੍ਰੋਡਕਟ ਕਿੱਥੋਂ ਆਇਆ, ਜੇ ਕੈਲੀਫੋਰਨੀਆ ਤੋਂ ਬਾਹਰੋਂ ਆਇਆ, ਜਿੱਦਾਂ ਹੁਣ ਕਿ ਭਰਿਆ ਭਰਿਆ ਟ੍ਰੇਲਰ ਖੜਾ ਆ ਜਿਹੜਾ ਕਿ ਕੈਲੀਫੋਰਨੀਆ ਤੋਂ ਬਾਹਰੋਂ ਆਇਆ, ਤੁਸੀਂ ਹੁੱਕ ਅਪ ਕਰਕੇ ਟ੍ਰੇਸੀ ਲੈ ਕੇ ਚੱਲਦੇ ਆ ਮੋਡੇਸਟੋ ਤੋਂ, ਦੈਨ ਉੱਥੇ ਤੁਹਾਨੂੰ ਇਲੈਕਟ੍ਰੋਨਿਕ ਲੌਗ ਬੁੱਕ ਹੋ ਜਾਂਦੀ ਆ। ਪਰ ਜੇ ਉਹ ਇੱਥੇ ਲੱਦਿਆ ਆ, ਇੱਥੇ ਲਾਇਆ ਆ, ਇੱਥੋਂ ਦਾ ਬਿੱਲ ਆਫ ਲੀਡਿੰਗ ਹੈਗਾ, ਤੇ ਦੈਨ ਤੁਹਾਡੀ ਉਹ ਜਿਹੜੀ ਆ ਪੇਪਰ ਲੌਗ ਬੁੱਕ ਚੱਲ ਸਕਦੀ ਹੈ ਵਿਦਨ 100 ਮਾਈਲ। ਠੀਕ ਹੈ ਜੀ, ਥੈਂਕ ਸੋ ਯੂ। ਬਿਲਕੁਲ ਸੇਫਟੀ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਇੱਕ ਇਹ ਵੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ, ਪਿਛਲੇ ਸਾਲ ਅਕਤੂਬਰ ਦੇ ਵਿੱਚ ਇੱਕ ਫ੍ਰਿਜਨੋ ਦੀ ਤੁਹਾਡੇ ਸ਼ਹਿਰ ਦੀ ਕੰਪਨੀ ਸੀ ਲਾਲਾ ਟਰੱਕਿੰਗ, ਉਹਨਾਂ ਦੇ ਡਰਾਈਵਰ ਬਲਜਿੰਦਰ ਸਿੰਘ ਨੇ ਮਜ਼ੂਰੀ ਦੇ ਵਿੱਚ ਇੱਕ ਐਕਸੀਡੈਂਟ ਕੀਤਾ ਸੀ, ਜਿਹਦੇ ਨਾਲ ਇੱਕ ਬੀਬੀ ਦੀ ਮੌਤ ਹੋ ਗਈ ਸੀ। ਸੋ ਉਹਦੇ ਪਰਿਵਾਰ ਨੇ ਸੂ ਕੀਤਾ ਉਹਨਾਂ ਨੂੰ, ਕਿਉਂਕਿ ਇੰਸ਼ੋਰੈਂਸ ਤੋਂ 750,000 ਲੈ ਗਏ। ਹੁਣ ਉਹਨਾਂ ਨੇ ਪਰਸਨਲੀ ਸੂ ਕਰ ਦਿੱਤਾ ਹੈਗਾ ਉਹਨਾਂ ਨੂੰ, ਕਹਿੰਦੇ ਵੀ ਸਾਡਾ ਬਹੁਤ ਜ਼ਿਆਦਾ ਜਿਹੜਾ ਡੈਮੇਜ ਹੋਇਆ। ਸੋ ਜਦੋਂ ਪ੍ਰੋਬਲਮ ਕੀ ਹੁੰਦੀ ਹੈ ਵੀ ਜਦੋਂ ਵੱਡਾ ਐਕਸੀਡੈਂਟ ਹੁੰਦਾ, ਮੌਤ ਹੁੰਦੀ ਹੈ, ਤਾਂ ਫਿਰ ਉਹ ਸਾਰਾ ਇਨਵੈਸਟੀਗੇਸ਼ਨ ਕਰਦੇ ਆ। ਉਸ ਟਾਈਮ ਦੇ ਉੱਤੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸੇਫਰ ਵੈਬਸਾਈਟ ਆ, ਉਹਦੇ ਮੁਤਾਬਕ ਉਹਨਾਂ ਨੇ ਜਦੋਂ ਇਹ ਲਾਲਾ ਟਰੱਕਿੰਗ ਉਹਨਾਂ ਦੀ ਜੋ ਇਹ ਕੰਪਨੀ ਸੀ, ਇਹਦੀ ਇਨਵੈਸਟੀਗੇਸ਼ਨ ਕੀਤੀ, ਤਾਂ ਉਹ ਪਤਾ ਲੱਗਿਆ ਵੀ
ਜੋ ਟਰੱਕ ਡਰਾਈਵਰ ਬਲਜਿੰਦਰ ਸਿੰਘ ਆਪਣਾ ਪੰਜਾਬੀ ਸੀ ਆਫ ਕੋਰਸ, ਉਹਨੂੰ ਡਰਾਈਵ ਕਰ ਰਿਹਾ ਸੀ, ਉਹ ਫੇਲਰ ਟੂ ਯੀਲਡ ਰਾਈਟ ਆਫ ਵੇ, ਇਹਦੇ ਕਰਕੇ ਅਨਸੇਫ ਡਰਾਈਵਿੰਗ ਵਾਇਲੇਸ਼ਨ ਉਹਨੂੰ ਦਿੱਤੀ ਗਈ ਸੀ। ਡਰਾਈਵਰ ਦੇ ਰੈਕਡ ਆਫ ਡਿਊਟੀ ਸਟੇਟਸ ਦੇ ਵਿੱਚ ਝੂਠੀ ਰਿਪੋਰਟ ਸੀ, ਆਵਰਸ ਆਫ ਸਰਵਿਸ ਦੀਆਂ ਵਾਇਲੇਸ਼ਨ ਸੀਗੀਆਂ। ਇਹ ਤੋਂ ਬਿਨਾ ਉਹਦੀ ਜਿਹੜੀ ਮੇਨਟੇਨੈਂਸ ਵਾਇਲੇਸ਼ਨਸ, ਦੋ ਜਿਹੜੇ ਟਰੱਕ ਸੀ, ਇਹ ਕੰਪਨੀ ਲਾਲਾ ਟਰੱਕਿੰਗ ਦੇ 4 ਟਰੱਕ ਸੀ, 6 ਡਰਾਈਵਰ ਸੀ, ਉਹਨਾਂ ਨੂੰ ਆਲਰੇਡੀ ਆਟੋਮੈਟਿਕ 에ਅਰ ਬ੍ਰੇਕ ਐਡਜਸਟਮੈਂਟ ਸਿਸਟਮ ਦੀ ਤੇ ਇੱਕ ਹੋਰ ਟਿਕਟ ਮਿਲੀ ਹੋਈ ਸੀ। ਸੋ ਜਦੋਂ ਤਾਂ ਠੀਕ ਚੱਲੀ ਜਾਂਦਾ, ਸਾਰਾ ਕੁਝ ਠੀਕ ਆ, ਜਦੋਂ ਕਿਤੇ ਮੇਜਰ ਹੁੰਦਾ ਨਾ ਫਿਰ ਉਹ ਸਾਰਾ ਕੁਝ ਇਨਵੈਸਟੀਗੇਟ ਕਰਦੇ ਵੀ ਆਹ ਜਿਹੜੀਆਂ ਵਾਇਲੇਸ਼ਨ ਸੀਗੀਆਂ। ਜੀ ਜੀ ਆਪਣੇ ਅਗਲੇ ਬਿਲਕੁਲ ਜੀ, ਇਹ ਜਿਹੜੀ ਚੀਜ਼ ਆ ਇਹ ਬਹੁਤ ਧਿਆਨ ਰੱਖੋ। ਆਪਾਂ ਬਹੁਤ ਅਣਗਹਿਲੀ ਕਰਦੇ ਹੈਗੇ ਆ। ਸਾਰਿਆਂ ਨਾਲੋਂ ਵੱਡਾ ਇਸ ਵੇਲੇ ਜਿਹੜਾ ਸਿਸਟਮ ਦੇ ਵਿੱਚ ਫਲॉ ਹੈਗਾ, ਸਾਰਿਆਂ ਨਾਲੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਆ ਰਹੀ ਆ ਕਿ ਤੁਸੀਂ ਡਰਾਈਵਰ ਹਾਇਰਿੰਗ ਜਿਹੜੀ ਪ੍ਰੋਸੈਸ ਆਫ ਹਾਇਰਿੰਗ ਆ ਉਹ ਫੋਲੋ ਨਹੀਂ ਕਰਦੇ। ਸੋ ਉਹ ਸਾਰਿਆਂ ਨਾਲੋਂ ਵੱਡਾ ਫਲॉ ਹੈਗਾ ਕਿ ਤੁਸੀਂ ਪੂਰੀ ਗਾਈਡਲਾਈਨਸ ਨੂੰ ਫੋਲੋ ਕਰਕੇ ਡਰਾਈਵਰ ਹਾਇਰ ਨਹੀਂ ਕੀਤਾ। ਸੋ ਉਹ ਵੀ ਬਹੁਤ ਵੱਡਾ ਫਲॉ ਹੈਗਾ। ਤੇ ਸੈਮ ਟੂਰ ਹੁਣੀ ਆਪਾਂ ਨੂੰ ਫੇਸਬੁੱਕ ਤੇ ਪੁੱਛ ਰਿਹਾ ਕਿ ਯੂਜ਼ ਟਰੱਕ ਪ੍ਰਾਈਸਿਸ ਦੀਆਂ ਜਿਹੜੀਆਂ ਥੱਲੇ ਆਈਆਂ ਕਿ ਨਹੀਂ। ਯੈਸ, ਐਬਸੋਲੂਟਲੀ ਕੱਲ ਦੀ ਨਿਊਜ਼ ਹੈਗੀ ਆ, ਜਿਹੜੀਆਂ ਆਕਸ਼ਨ ਦੇ ਵਿੱਚ ਯੂਜ਼ ਟਰੱਕ ਪ੍ਰਾਈਸਿਸ ਹੈਗੀਆਂ ਉਹ ਪ੍ਰੀਟੀ ਮਚ ਕ੍ਰੈਸ਼ ਕਰ ਗਈਆਂ ਹੈਗੀਆਂ, ਬਹੁਤ ਥੱਲੇ ਗਈਆਂ ਹੈਗੀਆਂ। ਸੋ ਪ੍ਰੋਬੇਬਲੀ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਯੂਜ਼ ਟਰੱਕ ਪ੍ਰਾਈਸਿਸ ਜਿਹੜੀਆਂ ਕਾਫੀ ਥੱਲੇ ਜਾ ਰਹੀਆਂ ਹੈਗੀਆਂ। ਸੋ ਕੀ ਪੋਸਟ ਆਪਾਂ ਜਿਹੜਾ ਆ ਤੁਸੀਂ ਸੁਣਦੇ ਰਹੋ, ਤੇ ਫਿਰ ਜਿੱਦਾਂ ਵੀ ਹੋਰ ਕੋਈ ਆਊਗੀ ਤੇ ਦੱਸਾਂਗੇ ਜੀ। ਗੁਰਨਾਮ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਵੀਰਾਂ ਸਤਿ ਸ੍ਰੀ ਅਕਾਲ। ਆਵਾਜ਼ ਆ ਰਹੀ ਰਾਜ ਜੀ ਹਾਂਜੀ ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਲਰੇਡੀ ਰਮਨ ਸਿੰਘ ਨੇ ਕਾਫੀ ਐਕਸਪਲੇਨ ਕੀਤਾ, ਰੈਂਪ ਤੇ ਟਰੱਕ ਨਹੀਂ ਡੱਕਣਾ ਚਾਹੀਦਾ ਸੇਫਟੀ ਵਾਸਤੇ। ਭਾਜੀ ਸਭ ਤੋਂ ਵੱਧ ਐਕਸੀਡੈਂਟ ਜੇ ਤੁਸੀਂ ਵੇਖੋ ਨਾ, ਜੇ ਕਿਸੇ ਵੀ ਵੱਡੀ ਕੰਪਨੀ, ਜੇ ਗੋਰਿਆਂ ਦੀ ਕੰਪਨੀ ਕੰਮ ਕਰਕੇ ਵੇਖੋ, ਤੇ ਜੇ ਤੁਸੀਂ ਰੈਂਪ ਤੇ ਟਰੱਕ ਡੱਕਦੇ ਹੋ ਰਾਈਟ ਵੇ ਫਾਇਰ ਕਰ ਦਿੰਦੇ ਤੁਹਾਨੂੰ। ਔਰ ਸਭ ਤੋਂ ਵੱਧ ਐਕਸੀਡੈਂਟ ਰੈਂਪਾਂ ਤੇ ਹੋ ਰਹੇ ਆ। ਔਰ ਰੈਂਪ ਆਪਣੇ ਬੰਦੇ ਦਾ ਐਕਸੀਡੈਂਟ ਕਦੋਂ ਹੁੰਦਾ ਵਾ ਰੈਂਪ ਤੇ, ਜਦੋਂ ਇਹ ਟਰੱਕ ਡੱਕ ਕੇ ਤੇ ਦੂਜੇ ਪਾਸੇ ਬਾਥਰੂਮ ਕਰਨ ਜਾਂਦਾ, ਉਦੋਂ ਜ਼ਿਆਦਾ ਹੈਪਨ ਨੋਟਿਸ ਕੀਤੇ ਗਏ ਆ। ਔਰ ਸੱਟਾਂ ਵੀ ਬੜੀ ਪਿੱਛੋਂ ਜਿਹੜੀ ਵੀ ਗੱਡੀ ਆਉਂਦੀ ਆ, ਜਾਂ ਤਾਂ ਕੋਈ ਨੀਂਦਰੇ 'ਚ ਹੁੰਦਾ ਵਾ ਜਾਂ ਕੋਈ ਫੋਨ ਤੇ ਹੁੰਦਾ ਵਾ, ਕੁਛ ਨਾ ਕੁਛ ਏਦਾਂ ਕਰਕੇ ਹੈਪਨ ਬਹੁਤ ਤਗੜਾ ਹੁੰਦਾ। ਤੇ ਇਹ ਕਸੂਰ ਗਿਣਿਆ ਜਾਊਗਾ ਉਸ ਬੰਦੇ ਦਾ ਜਿਹਨੇ ਟਰੱਕ ਰੈਂਪ ਤੇ ਡੱਕਿਆ। ਦੂਜੀ ਗੱਲ ਵੀਰ ਕਹਿੰਦਾ ਸੀ ਵੀ ਟਰੱਕ ਪਾਰਕਿੰਗ ਤੇ, ਜਦੋਂ ਟਰੱਕ ਸਟਾਪ ਤੇ ਟਰੱਕ ਡੱਕਦੇ ਆ ਤੇ ਪਾਰਕਿੰਗ ਦੀ ਬੜੀ ਪ੍ਰੋਬਲਮ ਆ ਰਹੀ ਆ। ਵੀਰ ਜੀ ਕਿਸੇ ਵੀ ਤੁਸੀਂ ਕੰਪਨੀ 'ਚ ਵੱਡੀ 'ਚ ਕੰਮ ਕਰਕੇ ਵੇਖੋ, ਤੁਸੀਂ ਨੋਟਿਸ ਕਰੋਗੇ ਕਿ ਜੇ ਮੰਨ ਲਓ ਤੁਸੀਂ ਅੱਧਾ ਘੰਟਾ ਪਹਿਲਾਂ ਟਰੱਕ ਜਾ ਕੇ ਪਾਰਕ ਨਹੀਂ ਮਿਲੀ, ਤੁਸੀਂ ਟਰੱਕ ਡੱਕਿਆ ਕਿਤੇ ਵੀ, ਤੇ ਤੁਸੀਂ ਉਹਨਾਂ 'ਚ ਟਰੱਕ ਚਲਾ ਸਕਦੇ ਹੋ 2-3 ਘੰਟੇ ਤੱਕ, ਜਿੰਨਾ 'ਚ ਤੁਹਾਨੂੰ ਸੇਫ ਪਾਰਕਿੰਗ ਕਿਤੇ ਨਹੀਂ ਮਿਲਦੀ। ਆਲਰੇਡੀ ਲਾਅ ਬੁੱਕ ਦੇ ਵਿੱਚ ਉਹਨਾਂ ਨੇ ਪਾਈਆਂ ਆਪਸ਼ਨਾਂ ਪਾਈਆਂ ਵੀ ਤੁਸੀਂ ਆਹ ਆਪਸ਼ਨ ਯੂਜ਼ ਕਰ ਸਕਦੇ। ਲਾਅ ਬੁੱਕ ਵਾਲੇ ਨੂੰ ਕਾਲ ਕਰੋ ਜਾਂ ਕੰਪਨੀ ਨੂੰ ਕਾਲ ਕਰੋ, ਤੁਹਾਨੂੰ ਉਹ ਇੰਨੇ ਚਿਰ ਦੀ ਵਿੰਡੋ ਦੇ ਦਿੰਦੇ ਆ ਜਿੰਨਾ 'ਚ ਸੇਫ ਪਾਰਕਿੰਗ ਨਹੀਂ ਮਿਲਦੀ। ਪਰ ਆਪਣੇ ਬੰਦੇ ਕੀ ਕਰਦੇ, ਔਨ ਟਾਈਮ ਜਾਂ 5 ਮਿੰਟ ਰਹਿੰਦੇ ਹੁੰਦੇ ਆ, ਜਾਂ 5 ਮਿੰਟ ਲੰਘੇ ਲਾਅ ਬੁੱਕ ਪੂਰੀ ਹੋ ਜਾਂਦੀ, ਉਦੋਂ ਟਰੱਕ ਡੱਕਦੇ ਆ। ਫਿਰ ਉਦੋਂ ਪੁਲਿਸ ਵਾਲਾ ਤੁਹਾਨੂੰ ਮੂਵ ਕਰਾ ਸਕਦਾ ਟਰੱਕ ਸਟਾਪ ਤੋਂ। ਸਾਨੂੰ ਕਈ ਵਾਰੀ ਕਰਾਇਆ ਪਹਿਲਾਂ ਜੀ, ਤੇ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਪ੍ਰੋਬਲਮ ਇਹ ਆ ਵੀ ਜਿੱਥੇ ਅਸੀਂ ਜਾਣ ਬੁੱਝ ਕੇ ਧੱਕਾ ਕਰਦੇ ਤੇ ਕਸੂਰ ਇਹ ਕਹਿੰਦੇ ਆ ਵੀ ਰਮਨ ਸਿੰਘ ਦਾ ਜੀ, ਜਿਹੜਾ ਸਮਝਾ ਰਿਹਾ। ਹੁਣ ਤੁਸੀਂ ਤਾਂ ਸਮਝਾ ਰਹੇ ਆ, ਔਰ ਅੱਜ ਦਾ ਨਹੀਂ ਤੁਸੀਂ ਪ੍ਰੋਗਰਾਮ ਕਰਨ ਦੇ, ਜਦੋਂ ਮੈਂ ਸੁਣ ਲਿਆ ਮੈਂ ਮੇਰੇ ਖਿਆਲ ਨਾਲ 2-3 ਸਾਲ ਹੋ ਹੀ ਗਏ ਆ ਪ੍ਰੋਗਰਾਮ ਕਰਦੇ ਨੂੰ ਤੁਹਾਨੂੰ, ਤੇ ਹਾਲੇ ਤੱਕ ਆਪਣੇ ਬੰਦਿਆਂ 'ਚ ਇਹ ਅਵੇਅਰਨੈਸ ਨਹੀਂ ਆਈ ਨਾ ਤੇ ਲਾਅ ਬੁੱਕ। ਜੇ ਵੀਰ ਜੀ ਤੁਸੀਂ ਕਿਤੇ 99 ਤੇ ਟਰੱਕ ਜਾਂ ਕਾਰ ਲੈ ਕੇ ਚੜੋ ਨਾ, ਤੁਹਾਨੂੰ ਉੱਥੋਂ ਪਤਾ ਲੱਗ ਜਾਣਾ ਆਪਣੇ ਬੰਦੇ ਟਰੱਕ ਕਿੱਦਾਂ ਚਲਾਉਂਦੇ, ਤੇ ਮੱਥੇ ਹੱਥ ਮਾਰ ਕੇ ਕਹਿਣਾ ਇਹਨੂੰ ਲਾਇਸੈਂਸ ਕਿਹੜੇ ਬੰਦੇ ਨੇ ਦਿੱਤਾ। ਥੈਂਕ ਯੂ ਵੀਰੇ। ਜੇ ਕਿਸੇ ਨੂੰ ਬੁਰਾ ਲੱਗੇ ਤੇ ਮਾਈਂਡ ਨਹੀਂ ਕਰਨਾ, ਆਪਣੇ ਟੌਪ ਤੇ ਫੋਕਸ ਕਰਿਓ। ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਇੰਨੀ ਵਧੀਆ ਸ਼ਬਦਾਵਲੀ ਵਰਤ ਰਹੇ ਆ। ਜੇ ਸਾਡੇ ਸਾਰੇ ਟਰੱਕਰ ਭਰਾ ਇਦਾਂ ਦੀ ਸ਼ਬਦਾਵਲੀ ਵਰਤਣ ਲੱਗ ਪਣ ਤਾਂ ਫਿਰ ਤਾਂ ਕੋਈ ਇਦਾਂ ਦਾ ਸਾਰਿਆਂ ਦੀ ਬੱਲੇ ਬੱਲੇ ਹੋਊਗੀ ਜੀ। ਬਿਲਕੁਲ ਨਹੀਂ ਬਿਲਕੁਲ ਦੇਖੋ ਇਹ ਗੱਲ ਹੈ, ਚਲੋ ਸਾਰਿਆਂ ਨੂੰ ਵੀ ਨਹੀਂ ਕਹਿੰਦੇ, ਉਹ ਜਿਹੜੇ ਕਰਦੇ ਆ ਉਹਨਾਂ ਨੂੰ ਹੀ ਫਿਰ ਥੋੜਾ ਉਹ ਕੌੜਾ ਵੀ ਜਿਹੜਾ ਉਹ ਲੱਗਦਾ, ਜਿਹੜਾ ਤੇ ਠੀਕ ਚਲਾ ਰਿਹਾ ਉਹਨੂੰ ਪਤਾ ਵੀ ਉਹਨਾਂ ਨੂੰ ਥੋੜੀ ਜਿਹੜਾ ਉਹ ਕਹਿ ਰਹੇ ਆ। ਜੀ ਰਾਜਕਰਨ, ਜਿਹੜੀ ਇਹ 'ਚ ਪ੍ਰੋਬਲਮ ਹੈ ਨਾ ਸਾਡੀ ਪੰਜਾਬੀ ਟਰੱਕਿੰਗ ਦੀ ਪ੍ਰੋਬਲਮ, ਔਰ ਅਸੀਂ ਵੀ ਇਸੇ ਪ੍ਰੋਬਲਮ 'ਚੋਂ ਨਿਕਲੇ ਆ ਪਹਿਲਾਂ, ਕਿ ਅਸੀਂ ਪਲੈਨਿੰਗ ਕਰਕੇ ਨਹੀਂ ਤੁਰਦੇ। ਅਸੀਂ ਸ਼ੁਰੂ ਜਦੋਂ ਟਰੱਕ ਸਵੇਰੇ ਕਰਨਾ ਨਾ, ਅਸੀਂ ਪਲਾਨ ਨਹੀਂ ਕਰਦੇ ਵੀ ਅਸੀਂ ਇੰਨੇ ਮੀਲ ਚਲਾ ਕੇ ਇੱਥੇ ਜਾ ਕੇ ਅਸੀਂ ਲੰਚ ਕਰਨਾ, ਇੱਥੇ ਇੰਨੇ ਮੀਲ ਚਲਾ ਕੇ ਇੱਥੇ ਜਾ ਕੇ ਬ੍ਰੇਕ ਲੈਣੀ ਆ, ਅਤੇ ਇੱਥੇ ਅਸੀਂ ਪਹੁੰਚ ਕੇ ਅੰਦਾਜ਼ਨ ਇੱਥੇ ਪਹੁੰਚ ਕੇ ਅਸੀਂ ਬ੍ਰੇਕ ਲਾ ਦੇਣੀ ਆ। ਠੀਕ ਹੈ ਨਾ। ਉਹ ਸਾਰਾ ਹੁੰਦਾ ਜਦੋਂ ਤੁਸੀਂ
11 ਘੰਟੇ ਟਰੱਕ ਚਲਾਉਣਾ ਆ ਤੇ 14 ਘੰਟੇ ਦੀ ਸ਼ਿਫਟ ਪੂਰੀ ਕਰਨੀ ਆ, ਠੀਕ ਹੈ ਨਾ। ਸੋ ਤੁਸੀਂ ਉਸ ਹਿਸਾਬ ਨਾਲ ਪਲੈਨਿੰਗ ਕਰਕੇ ਚੱਲਦੇ ਕਿ ਅੱਜ ਮੈਂ 600 ਮੀਲ ਕਵਰ ਕਰਨੀ ਆ, ਮੇਰੇ 3 ਦਿਨ ਦਾ ਸਫ਼ਰ ਆ, ਮੇਰੇ ਕੋਲ 1800 ਮੀਲ ਹੈ, ਮੈਂ 600 ਮੀਲ ਐਵਰੀਡੇ ਕਵਰ ਕਰਨਾ, ਤੇ ਉਹਨੂੰ ਡਿਵਾਈਡ ਕਰਕੇ ਤੁਸੀਂ ਆਪਣੇ ਜਿਹੜੇ ਪ੍ਰੋਜੈਕਟਡ ਸਟਾਪਸ ਆ ਉਹ ਪ੍ਰੋਜੈਕਟ ਕੀਤੇ ਹੁੰਦੇ ਵੀ ਮੈਂ ਕਿੱਥੇ ਕਿੱਥੇ ਖੜਨਾ ਹੈ, ਕਿੱਥੇ ਕਿੱਥੇ ਜਾਣਾ ਆ, ਠੀਕ ਹੈ ਨਾ। ਹੁਣ ਤੁਹਾਨੂੰ ਪਤਾ ਹੈ ਵੀ ਇੱਕ ਥਾਂ ਤੇ ਇੱਕ ਪ੍ਰੋਜੈਕਸ਼ਨ ਤੁਹਾਡੀ ਆ ਰਹੀ ਆ ਕਿ ਅੱਜ ਸ਼ਾਮ ਨੂੰ ਮੈਂ ਕਿਤੇ ਫਲਾਣੇ ਲਵਸ ਤੇ ਜਾ ਕੇ ਮੇਰੀ ਬੁੱਕ ਜਿਹੜੀ ਖਤਮ ਹੁੰਦੀ ਆ, ਤੁਹਾਨੂੰ ਪਤਾ ਉਸ ਲਵ ਦੇ ਉੱਤੇ ਪਾਰਕਿੰਗ ਨਹੀਂ ਮਿਲਦੀ। ਸੋ ਯੂ ਸ਼ੁਡ ਪਲਾਨ ਅਹੈਡ ਕਿ ਉੱਥੇ ਨਹੀਂ ਖੜਨਾ, ਉੱਥੋਂ ਮੈਂ ਜਾਂ ਉਰੇ ਖੜ ਜਾਣਾ ਜਾਂ ਮੈਂ ਮਤਲਬ ਕਿ ਕਿਸੇ ਢੰਗ ਦੇ ਨਾਲ ਜਿਹੜਾ ਹੋਰ ਟੀਏ ਪੈਟਰੋਲ ਜਿੱਥੇ ਖੁੱਲੀ ਪਾਰਕਿੰਗ ਆ ਉੱਥੋਂ ਤੱਕ ਪਹੁੰਚਣਾ। ਸੋ ਤੁਹਾਡੀ ਪਲੈਨਿੰਗ ਆ, ਪਲੈਨਿੰਗ ਤਾਂ ਅਸੀਂ ਕਰਦੇ ਹੋਈ ਨਹੀਂ ਨਾ, ਅਸੀਂ ਤਾਂ ਉਹ ਲਾਸਟ ਮਿੰਟ ਤੱਕ ਜਿੱਦਾਂ ਭਾਜੀ ਹੁਣੀ ਕਹਿ ਗਏ ਲਾਸਟ ਮਿੰਟ ਤੱਕ ਵੇਟ ਕਰੀਦੀ ਆ ਵੀ ਕਿੱਥੋਂ ਤੱਕ ਉਹ ਗੱਲ ਕਹਿੰਦੇ ਨੇ ਵੀ ਵੱਡੀਆਂ ਕੰਪਨੀਆਂ ਨੇ ਵਿੰਡੋ ਤੁਹਾਡੇ ਪਾਈ ਹੁੰਦੀ ਆ, ਸਾਡੀਆਂ ਤਾਂ ਵਿੰਡੋ 4 ਸਵੇਰੇ ਖੁੱਲੀਆਂ, ਅਸੀਂ ਜਿੱਧਰ ਨੂੰ ਮਰਜ਼ੀ ਭੱਜ ਲੈਂਦੇ, ਮਤਲਬ ਕਿ ਐਂਡ ਤੱਕ ਜਦੋਂ ਸਾਹ ਤੱਕ ਖਤਮ ਨਹੀਂ ਨਾ ਹੋ ਜਾਂਦਾ ਉਦੋਂ ਤੱਕ ਟਰੱਕ ਭਜਾਈ ਜਾਣਾ, ਫਿਰ ਉੱਥੇ ਜਾ ਕੇ ਉਹਨਾਂ ਨੂੰ ਪਾਰਕਿੰਗ ਲੱਗਦੀ। ਤੇ ਇਹ ਪ੍ਰੋਬਲਮ ਰਹਿਣੀ ਆ ਜੇ ਤੁਸੀਂ ਪਲੈਨਿੰਗ ਨਹੀਂ ਕਰਦੇ। ਜੀ ਸੋ ਤੇ ਤੁਸੀਂ ਵੀ ਕਾਲ ਕਰਕੇ ਜੇ ਕੁਝ ਵਿਚਾਰ ਸਾਂਝੇ ਕਰਨੇ ਆ ਜਾਂ ਕੋਈ ਸਵਾਲ ਪੁੱਛਣਾ ਤਾਂ ਕਾਲ ਕਰ ਸਕਦੇ ਹੋ 408 272 5200। ਆਪਣੇ ਅਗਲੇ ਕਾਲਰ ਨੇ ਸਤਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਰਮਨ ਭਾਜੀ ਜਿੱਦਾਂ ਕਹਿੰਦੇ ਸੀਗੇ ਨਾ ਵੀ ਸ਼ੋਲਡਰ ਤੇ ਯਾਰ ਬਹੁਤ ਪ੍ਰੋਬਲਮ ਆ, 40 ਤੇ ਤਾਂ 80 ਤੇ ਜਿੱਦਾਂ ਇੰਨੀ ਪ੍ਰੋਬਲਮ ਆ ਨਾ ਵੀ ਇਹ ਸ਼ੋਲਡਰ ਤੇ ਲਾਏ ਹੁੰਦੇ, ਫਿਰ ਦੇਖਦੇ ਨਹੀਂ ਮਗਰੋਂ ਟਰੱਕ 70 ਦੀ ਸਪੀਡ ਨਾਲ ਆਉਂਦੇ ਆ, 75 ਦੀ ਸਪੀਡ ਤੇ ਆ ਕੇ 72 ਤੇ 73 ਤੇ ਵੀ ਹੋਣਗੇ, ਬਸ ਮੋਹਰੇ ਲਿਆ ਕੇ ਪਾ ਲੈਂਦੇ, ਉਹ ਨਹੀਂ ਦੇਖਦੇ ਵੀ ਟਰੱਕ ਵਾਲਾ ਜਿੱਧਰ ਨੂੰ ਜਾਵੇ ਬਰੋਬਰ ਵੀ ਟਰੱਕ ਹੁੰਦਾ, ਬੰਦਾ ਕੀ ਕਰੇ। ਆਪਣੇ ਵੀਰਾਂ ਦੇ ਮੋਹਰੇ ਤਾਂ ਹੱਥ ਜੋੜ ਕੇ ਬੇਨਤੀ ਆ, ਆਪ ਤਾਂ ਮਰਨਾ ਦੂਜੇ ਨੂੰ ਤਾਂ ਬਚਾ ਲਓ ਹਨਾ ਵੀ ਪਲੀਜ਼ ਏਦਾਂ ਨਾ ਕਰਨ ਤਾਂ ਚੰਗੀ ਗੱਲ ਆ। ਬਹੁਤ ਜਾਣੀ ਕਿ ਨਾ ਹਾਰਡ ਟਾਈਮ ਦਿੰਦੇ ਆ। ਬਿਲਕੁਲ ਜੀ, ਖਾਸ ਕਰਕੇ 40 ਤੇ ਇਹ ਪ੍ਰੋਬਲਮ ਮੈਂ ਕਾਫੀ ਜ਼ਿਆਦਾ ਸੁਣੀ ਹੈਗੀ ਆ 40 ਦੇ ਉੱਤੇ ਬਹੁਤ ਜ਼ਿਆਦਾ ਹਰੇਕ ਰੈਂਪ ਭਰਿਆ, ਜਿੱਥੇ ਜੀ ਕਰਦਾ ਜੇ ਮੈਸੇਜ ਆਉਂਦਾ ਤੁਸੀਂ ਅਗਲੇ ਰੈਂਪ ਤੇ ਕੱਢ ਲਓ, ਟਰੱਕ ਸਟੈਪ ਤੇ ਕੱਢ ਲਓ, ਇੰਨੀ ਜ਼ਰੂਰੀ ਮੈਸੇਜ ਤਾਂ ਕੋਈ ਹੋ ਨਹੀਂ ਸਕਦਾ। ਉਹ ਸ਼ੋਲਡਰ ਤੇ ਉਦੋਂ ਹੀ ਕੱਢਦੇ ਆ 70 ਤੇ ਬ੍ਰੇਕਾਂ ਮਾਰ ਕੇ ਆਪਣਾ ਮੈਸੇਜ ਦੇਖ ਕੇ, ਫੇਰ ਨਹੀਂ ਦੇਖਦੇ ਮਗਰ ਕੋਈ ਟਰੱਕ ਆਉਂਦਾ ਜਾਂ ਕਿੱਦਾਂ, ਫੇਰ ਉਦਾਂ ਹੀ ਚੱਕ ਦਿੰਦੇ ਆ। ਜਿਹਨਾਂ 'ਚ 90% ਆਪਣੇ ਬੰਦੇ ਹੀ ਹੁੰਦੇ ਆ ਤਕਰੀਬਨ ਆਪਣੇ। ਬਿਲਕੁਲ ਜੀ, ਬਿਲਕੁਲ ਤੁਸੀਂ ਸਹੀ ਕਿਹਾ ਗੱਲ। ਔਰ ਹਾਈਵੇ 40 80 ਦਾ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਹੈਗਾ, ਲੇਕਿਨ ਹਾਈਵੇ 40 ਦੇ ਪ੍ਰੋਬਲਮ ਬਹੁਤ ਜ਼ਿਆਦਾ ਹੈ। 80 ਦੇ ਵੀ ਸੇਮ ਹੀ ਆ, ਕਿਉਂਕਿ ਅਸੀਂ ਤਾਂ ਇੱਧਰ ਨੂੰ 40 ਤੇ 80 ਤੇ ਚੱਲਦੇ ਆ ਨਾ ਆਲ ਦਾ ਵੇ, ਤੇ ਜਾਣੀ ਕਿ ਬਹੁਤ ਬੱਲੇ 40 ਤੇ ਜ਼ਿਆਦਾ ਪ੍ਰੋਬਲਮ ਹੈਗੀ ਆ। ਨਹੀਂ ਭਾਈ, ਧਿਆਨ ਰੱਖਣਾ ਚਾਹੀਦਾ, ਜਿੱਦਾਂ ਇਹਨਾਂ ਨੇ ਕਿਹਾ ਵੀ ਭਾਈ ਜੇ ਤੁਹਾਨੂੰ ਆਪਣੀ ਜਾਨ ਦੀ ਨਹੀਂ ਤੇ ਕਿਸੇ ਦੀ ਜਾਨ ਦੀ ਪਰਵਾਹ ਕਰ ਦੋ, ਤੁਸੀਂ ਆਪਣੇ ਪਰਿਵਾਰ ਦਾ ਨਹੀਂ ਸੋਚਦੇ, ਬਾਕੀ ਦਾ ਸੋਚਦੇ ਹੋ ਸਕਦੇ ਆ ਨਾ, ਉਹਨਾਂ ਦੇ ਭਾਈ ਰਹਿਮ ਕਰੋ। 70 ਤੇ ਆਪਾਂ ਚੱਲਦੇ ਆ, ਬਹੁਤ ਔਖਾ ਆ 70 ਤੇ ਯਾਰ, ਬ੍ਰੇਕਾਂ ਕਿੱਦਾਂ ਮਾਰਾਂਗੇ, ਬਰੋਬਰ ਟਰੱਕ ਆਉਂਦਾ, ਪਤਾ ਵੀ ਹੁੰਦਾ ਵੀ ਟਰੱਕ ਆ ਰਿਹਾ ਦੋਨਾਂ ਲਾਈਨਾਂ 'ਚ, ਫੇਰ ਜੱਕਦਾ ਮੋਹਰੇ ਚੱਕ ਕੇ ਪਾ ਦਿੰਦੇ ਆ 20 ਫੁੱਟ ਤੇ। ਜੀ ਬਿਲਕੁਲ ਥੈਂਕ ਯੂ ਸਤਨਾਮ ਜੀ, ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ, ਧੰਨਵਾਦ ਬਹੁਤ ਬਹੁਤ। ਇਹ ਤਾਂ ਹਰਜੋਤ ਸਿੰਘ ਜੀ, ਆਪਾਂ ਈਵਨ ਇੱਥੇ ਵੀ ਜਦੋਂ ਡਰਾਈਵ ਕਰਦੇ ਆ ਜਾਂ ਲਾ ਦਿੰਦੇ ਆ, ਜਿਹੜਾ ਉਹਨੂੰ ਪਾਰ ਕਰਨ ਦੇ ਲਈ ਆਲਦੋ ਪਿੱਛੇ ਗੱਡੀਆਂ ਜਿਹੜੀਆਂ ਉਹ ਤੇਜ਼ ਆ ਰਹੀਆਂ ਹੁੰਦੀਆਂ, ਫਿਰ ਚੰਗਾ ਜਿਹੜਾ ਉਹ ਕਹਿ ਲਓ ਵੀ ਗੱਡੀਆਂ ਨੂੰ ਪਿੱਛੇ ਰੁਕਣਾ ਵੀ ਜਿਹੜਾ ਉਹ ਪੈਂਦਾ ਆ, ਉਹ ਦੇਖਦੇ ਨਹੀਂ ਆ ਕਈ ਵਾਰੀ ਧਿਆਨ ਦੇ ਨਾਲ ਵੀ, ਉਹ ਸੋਚਦੇ ਵੀ ਸ਼ਾਇਦ ਜਲਦੀ ਜਿਹੜਾ ਉਹ ਨਿਕਲ ਜਾਂਦਾ, ਐਕਸਪੀਰੀਅੰਸ ਦੀ ਘਾਟ ਆ ਜਾਂ ਜਿੱਦਾਂ ਵੀ ਆ ਵੀ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਟ੍ਰੈਫਿਕ ਦੇ ਉੱਤੇ ਵੀ ਪ੍ਰਭਾਵ ਪਾ ਜਾਂਦੀਆਂ ਆ। ਰਾਜਨ, ਕੁਛ ਇੱਕ ਐਕਸੀਡੈਂਟ ਜਿਹੜੇ ਮਕੈਨੀਕਲ ਫੇਲੀਅਰ ਜਾਂ ਕੁਛ ਇੱਕ ਐਕਸੀਡੈਂਟ ਹੁੰਦੇ ਜਿਨ੍ਹਾਂ ਤੇ ਕੋਈ ਜ਼ੋਰ ਨਹੀਂ ਹੁੰਦਾ ਕਿਸੇ ਦਾ, ਪਰ ਮੈਜੋਰਟੀ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਮਤਲਬ ਕਿ ਕਹਿ ਲਾ ਬੇਵਕੂਫੀ ਕਰਕੇ ਹੁੰਦੇ ਆ। ਜੀ ਆਪਣੇ ਅਗਲੇ ਕਾਲਰ ਨੇ ਅਵਤਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਮੈਂ ਫਰਜ਼ਨੋ ਤੋਂ ਬੋਲਦਾ, ਅਵਤਾਰ ਸਿੰਘ ਤਾਰੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਚਲਾਉਂਦੇ ਨੂੰ ਆਲਮੋਸਟ 16-17 ਸਾਲ ਹੋ ਗਏ। ਮੈਂ 18 ਸਾਲਾਂ ਦੀ ਉਮਰ 'ਚ ਲੱਗਾ ਸੀਗਾ, ਅਰਾਊਂਡ 2005 'ਚ। ਜਿੱਦਾਂ ਅਸੀਂ ਚਲਾ ਰਹੇ ਹਾਂ ਹਾਈਵੇ 40 ਤੇ ਗੱਲ ਕਰ ਰਹੇ ਸੀ ਤੁਸੀਂ, ਇੱਕ ਤਾਂ ਜੀ ਨਵੇਂ ਟਰੱਕ ਆ ਗਏ, ਆਪਣੇ ਮੁੰਡਿਆਂ ਕੋਲੇ ਨਵੇਂ ਟਰੱਕ ਆ, ਮੈਨੂੰ ਲੱਗਦਾ ਮੋਸਟਲੀ ਸਾਰਿਆਂ ਨੇ ਓਪਨ ਹੀ ਕਰਾਤੇ ਆ ਵੀ 75 ਤੋਂ ਵੀ ਖੁੱਲਾ ਹੀ ਆ ਕੰਮ, 80-85 ਤੇ ਮੋਸਟਲੀ ਐਵਰੀ ਡੇ ਲਾਈਕ ਬੰਪਰ ਟੂ ਬੰਪਰ 40 ਤੇ ਹੁੰਦਾ। ਤੇ ਦੂਜੀ ਗੱਲ ਮੇਨ ਇਹ ਆ ਰਹੀ ਹੈ, ਅਸੀਂ ਚਲੋ ਪੁਰਾਣੇ ਬੰਦੇ ਆ, ਨਵੇਂ ਆ, ਉਹਨਾਂ ਨੂੰ ਅੱਜ ਕੱਲ੍ਹ ਆਪਣੀ ਪੰਜਾਬੀ ਮੁੰਡਿਆਂ ਦਾ ਇਹ ਪੌਲ ਵੀ ਜਿਹੜਾ ਲੈਫਟ ਲਾਈਨ 'ਚ ਜਦੋਂ ਅਸੀਂ ਕ੍ਰਾਸ ਕਰਨਾ ਚਾਹੁੰਦੇ ਹਾਂ, 55 ਦੀ ਸਪੀਡ ਹੈ ਕੈਲੀਫੋਰਨੀਆ, ਜੇ ਬੰਦਾ 60 ਤੇ ਵੀ ਜਾਂਦਾ, 62 63, ਆਪਣੇ ਬੰਦੇ ਆਪਣੇ ਵਾਲਿਆਂ ਨੂੰ ਦੇਖ ਕੇ ਭਜਾਉਣ ਲੱਗ ਜਾਂਦੇ ਨਾਲ ਰਾਈਟ ਲਾਈਨ 'ਚ ਵੀ ਕੱਟਣ ਨਹੀਂ ਦੇਣਾ। ਦੈਟ ਇਜ਼ ਦਾ ਵਰਸਟ ਪਾਰਟ, ਵੀ ਦੋਨਾਂ ਨੇ ਟਿਕਟਾਂ ਲੈਣ ਨਾਲੋਂ ਵੀ ਤੁਸੀਂ ਉਹਨੂੰ ਪਾਸ ਕਰ ਲੈਣ ਦਿਓ ਤੇ ਆਰਾਮ ਨਾਲ ਰਾਈਟ ਲਾਈਨ 'ਚ ਆ ਲੈਣ ਦਿਓ, ਵੀ ਆਪਾਂ ਸਮੂਥ ਚੱਲੀ ਜਾਈਏ। ਇਹ ਬਹੁਤ ਨੰਬਰ 1 ਪ੍ਰੋਬਲਮ ਆ ਰਹੀ ਹੈ ਕੈਲੀਫੋਰਨੀਆ। ਜਦੋਂ ਅਸੀਂ ਕ੍ਰਾਸ ਕਰਨ ਲੱਗਦੇ ਹਾਂ ਉਦੋਂ ਹੀ ਅਗਲਾ ਨਾਲ ਵਾਲਾ ਭਜਾਉਣ ਲੱਗ ਜਾਂਦਾ।
ਵੀ ਇਹਨੂੰ ਕੱਟਣ ਨਹੀਂ ਦੇਣਾ, ਇਹ ਕਿੱਦਾਂ ਅੱਗੇ ਜਾ ਕੇ ਹਨਾ। ਸੋ ਇਹੀ ਮੇਰਾ ਵਿਚਾਰ ਸੀਗਾ। ਜੀ ਥੈਂਕ ਯੂ ਬਾਕੀ ਥੈਂਕ ਯੂ ਧੰਨਵਾਦ। ਮਿਹਰਬਾਨੀ ਅਵਤਾਰ ਜੀ, ਸ਼ੁਕਰੀਆ। ਹਾਂਜੀ। ਪਰਮਿੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਨਾ ਦੱਸਣਾ ਵੀ ਆਪਣੀ ਸੇਫਟੀ ਦੀ ਗੱਲ ਹੋ ਰਹੀ ਸੀ। ਮੈਂ ਨਾ ਡਰਾਈਵ ਕਰ ਰਿਹਾ JV ਹੰਟ ਨਾਲ, ਇਹ ਕਾਫੀ ਵੱਡੀ ਕੰਪਨੀ ਆ ਆਪਣੇ, ਪਰ ਸਾਨੂੰ ਸੇਫਟੀ ਦਾ ਇੰਨਾ ਕੁ ਖਿਆਲ ਰੱਖਣਾ ਪੈਂਦਾ ਕਿ ਤੁਸੀਂ ਪੁੱਛੋ ਨਾ। ਮੇਰੇ ਕੋਲ ਡੇ ਕੈਬ ਆ, ਇਹਦੇ ਵਿੱਚ ਕੈਮਰੇ ਲੱਗੇ ਆ, ਜਿਹੜਾ ਕਿ ਤੁਹਾਨੂੰ ਬਾਹਰ ਵੀ ਦੇਖਦਾ ਤੇ ਅੰਦਰ ਵੀ ਦੇਖਦਾ ਡਰਾਈਵਰ ਕੀ ਐਕਟੀਵਿਟੀ ਕਰ ਰਿਹਾ ਹੈਗਾ। ਅਸੀਂ ਕੋਈ ਵੀ ਮਾੜੀ ਜਿਹੀ ਮਿਸਟੇਕ ਜਾਂ ਤੁਸੀਂ ਕਹਿ ਲਓ ਵੀ ਹਾਰਡ ਬ੍ਰੇਕ ਲਾਤੀ ਜਾਂ ਅਸੀਂ ਟਰਨ ਓਵਰ ਸਪੀਡ ਟਰਨ ਕਰ ਲਈ, ਸਾਡੀ ਜਿਹਦੇ ਰਿਕਾਰਡਿੰਗ ਹੋ ਜਾਣੀ ਹੈ, ਦੂਜੀ ਦਿਨ ਸਾਡੀ ਕਲਾਸ ਲੱਗ ਜਾਣੀ ਆ ਵੀ ਭਾਈ ਤੂੰ ਕੱਲ੍ਹ ਆਹ ਮਿਸਟੇਕ ਕੀਤੀ ਸੀਗੀ। ਪਰ ਮੇਰਾ ਕਹਿਣ ਦਾ ਭਾਵ ਇਹੀ ਆ ਵੀ ਦੇਖੋ ਜਿਹੜੀ ਸੇਫਟੀ ਆ, ਸੇਫਟੀ ਸਾਰਿਆਂ ਨਾਲੋਂ ਜ਼ਰੂਰੀ ਆ। ਜੇ ਤੁਸੀਂ ਸੇਫਟੀ ਨਹੀਂ ਕਰਦੇ ਨਾ, ਤੁਸੀਂ ਮਰੇ ਹੋ, ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਨਹੀਂ, ਜਾਂ ਫਿਰ ਤੁਸੀਂ ਕਹਿ ਲਓ ਜੀ ਮੈਨੂੰ ਪੁਲਿਸ ਵਾਲੇ ਨੇ ਪੁੱਲ ਓਵਰ ਕਰ ਲਿਆ, ਕਾਹਤੋਂ ਕੀਤਾ ਮੈਨੂੰ ਤਾਂ ਪਤਾ ਨਹੀਂ ਸੀ। ਕੋਈ ਪੁਲਿਸ ਵਾਲਾ ਪਾਗਲ ਨਹੀਂ ਹੁੰਦਾ ਜਿਹੜਾ ਤੁਹਾਨੂੰ ਐਵੇਂ ਹੀ ਉਹ ਜਾਂਦੇ ਨੂੰ ਪੁੱਲ ਕਰ ਲੂਗਾ। ਤੁਸੀਂ ਲਾਜ਼ਮੀ ਕੋਈ ਨਾ ਕੋਈ ਮਿਸਟੇਕ ਕੀਤੀ ਆ, ਤੁਸੀਂ ਕੋਈ ਲਾਈਨ ਚੇਂਜ ਕਰਨੇ ਕਰਕੇ ਮਿਸਟੇਕ ਕੀਤੀ ਹੈ, ਜਾਂ ਤੁਸੀਂ ਟਰਨ ਸਿਗਨਲ ਨਹੀਂ ਲਾਇਆ, ਕੁਛ ਨਹੀਂ ਲਾਇਆ ਹੈਗਾ। ਦੂਸਰੀ ਪਾਸੇ ਭਾਈ ਸਾਹਿਬ ਗੱਲ ਕਰ ਰਹੇ ਸੀ ਰੈਂਪ ਤੇ ਜਿਹੜਾ ਸੌਣਾ ਗਾ। ਸਾਡੇ ਟਰੱਕ ਰੈਂਪ ਤੇ ਅਸੀਂ ਵੱਧ ਤੋਂ ਵੱਧ 2 ਮਿੰਟ ਰੁਕ ਸਕਦੇ ਹਾਂ, ਵੱਧ ਤੋਂ ਵੱਧ। ਉਹ ਵੀ ਜੇ ਸਾਨੂੰ ਕੋਈ ਐਮਰਜੈਂਸੀ ਹੈਗੀ ਤਾਂ, ਨਹੀਂ ਸਾਨੂੰ ਜਦੋਂ ਹੀ ਸਾਡੇ ਕੈਮਰਾ ਰਿਕਾਰਡ ਕਰਨਾ ਪੈਂਦਾ ਵੀ ਤੁਸੀਂ ਰੈਂਪ ਤੇ ਤੁਸੀਂ ਓਕੇ ਹੋ, ਕਿ ਤੁਹਾਨੂੰ ਐਮਰਜੈਂਸੀ ਹੈਗੀ ਕੋਈ, ਤੁਹਾਨੂੰ ਦੱਸੋ ਸਾਨੂੰ। ਸੋ ਇਹੀ ਮੇਰੀ ਹੱਥ ਬਣ ਕੇ ਸਾਰੇ ਹੀ ਟਰੱਕ ਵੀਰਾਂ ਨੂੰ ਬੇਨਤੀ ਆ ਵੀ ਦੇਖੋ ਜਿਹੜੀ ਸਪੀਡ ਆ, ਮੈਂ ਕਹਿੰਦਾ ਸਾਡੇ ਟਰੱਕ ਆ ਕੰਪਨੀ ਦੇ, ਅਸੀਂ 62 ਤੋਂ ਵੱਧ ਭਜਾ ਹੀ ਨਹੀਂ ਸਕਦੇ ਇਹਨਾਂ ਨੂੰ। 65 ਦੀ ਸਪੀਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ, ਟਰੱਕ ਨੂੰ 65 ਤੇ ਕੰਟਰੋਲ ਕਰਨਾ ਵੀ ਔਖਾ ਹੋ ਜਾਂਦਾ ਗਾ। ਪਰ ਮੈਨੂੰ ਸਮਝ ਨਹੀਂ 75 ਦੇ ਲੋਕੀ ਕਿਵੇਂ ਲਈ ਫਿਰਦੇ ਆ। ਥੈਂਕ ਯੂ ਪਰਮਿੰਦਰ ਜੀ। ਇੰਨੀ ਹੱਥ ਬਣ ਕੇ ਬੇਨਤੀ ਆ ਜੀ ਵੀ ਥੋੜਾ ਜਿਹਾ ਸੇਫਟੀ ਦਾ ਧਿਆਨ ਰੱਖਿਓ। ਤੁਸੀਂ ਇਕੱਲੇ ਨਹੀਂ, ਤੁਹਾਡੇ ਪਿੱਛੇ ਪਰਿਵਾਰ ਵੀ ਤੁਹਾਡੀ ਵੇਟ ਕਰ ਰਹੇ ਹੁੰਦੇ ਆ ਜਦੋਂ ਤੁਸੀਂ ਅੱਜ ਗਏ ਹੁੰਦੇ ਹੋ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਤਾਂ ਭਾਈ ਧਿਆਨ ਰੱਖਣ ਵਾਲੀ ਜਿਹੜੀ ਗੱਲ ਆ। ਹੁਣ ਇਹ ਚੀਜ਼ਾਂ ਹੁਣ ਕਿੰਨੀਆਂ ਕੁ ਤੁਸੀਂ ਸਿਖਾ ਸਕਦੇ ਆ? ਦਿਸ ਇਜ਼ ਬੜੀ ਕਾਮਨ ਸੈਂਸ ਵਾਲੀ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਕਿਹੜੀ ਛੇਕੀ ਮਾਰਨੀ ਆ ਜਦੋਂ ਕੋਈ ਪਾਸ ਕਰਨ ਲੱਗਾ ਤੇ ਉਦੋਂ ਫਿਰ ਟਰੱਕ ਤੁਸੀਂ ਭਜਾਉਣ ਲੱਗ ਜਾਣਾ, ਉਹ ਕੋਈ ਬਚਾਈ ਦੀ ਗੱਲ ਨਹੀਂ ਆ। ਤੁਸੀਂ ਆਪ ਤਾਂ ਹੈਜ਼ਰਡ ਹੈਗੇ ਹੀ ਆ, ਤੇ ਉਹ ਟੋਟਲ ਪੂਰੀ ਸਿਚੁਏਸ਼ਨ ਦੇ ਵਿੱਚ ਹੋਰ ਕਿੰਨਿਆਂ ਦੇ ਲਈ ਖਤਰਾ ਜਿਹੜਾ ਉਹ ਬਣ ਜਾਂਦਾ। ਸੋ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲਿਆ, ਚਲੋ ਕੂਲ ਡਾਊਨ, ਲਾਈਕ ਸ਼ਾਂਤੀ ਦੇ ਨਾਲ, ਠੰਡ ਦੇ ਨਾਲ ਇਹ ਜਿਹੜੇ ਕੰਮ ਜਿਹੜੇ ਉਹ ਕਰਨ ਵਾਲੇ। ਬਲਕਾਰ ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ। ਸਤਿ ਸ਼੍ਰੀ ਅਕਾਲ। ਮੇਰਾ ਤਾਂ ਇੱਕੋ ਹੀ ਖਿਆਲ ਹੈ ਜੀ, ਆਪਣੇ ਬਹੁਤ ਮੋਸਟਲੀ ਜਿਹੜੀ ਹੈ ਨਾ, ਜਿਸ ਵੇਲੇ ਲਾਇਸੈਂਸ ਲੈਂਦੇ ਆ ਉਸ ਵੇਲੇ ਐਕਸਪੀਰੀਅੰਸ ਤੋਂ ਬਹੁਤ ਮਾਰ ਖਾ ਰਹੇ ਆ। ਮੈਂ ਦੇਖਦਾ ਬੱਚੇ ਸਾਰੇ ਬਹੁਤ, ਤੇ ਉਹਦੇ ਕਰਕੇ ਐਕਸਪੀਰੀਅੰਸ ਨਹੀਂ ਕੋਈ ਕਰਾਉਣਾ, ਟ੍ਰੇਨਿੰਗ ਦੇਣ ਵਾਲਾ ਸਾਡੇ ਵਿੱਚ ਬਹੁਤ ਘੱਟ ਵਾ। ਇਹ ਬਹੁਤ ਬੜੀ ਘਾਟ ਵਾ, ਕਿਉਂ ਇਹ ਜਿਸ ਵੇਲੇ ਨਿਕਲਦੇ ਆ ਪੈਸਿਆਂ ਦਾ ਲਾਲਚ ਲਾ ਲਓ ਜਾਂ ਕੁਝ ਵੀ ਜਿੱਦਾਂ ਵੀ ਆ, ਤੇ ਉਹ ਕਹਿੰਦਾ ਮੈਂ ਚਲਾਉਂਦਾ, ਤੇ ਜਿਹੜੀਆਂ ਕੰਪਨੀਆਂ ਉਹ ਕਹਿੰਦੀਆਂ ਚੱਲ ਲੈ ਜਾ ਟਰੱਕ। ਉਹਨਾਂ ਨੂੰ ਕੀ ਹੈ, ਫੁੱਲ ਇੰਸ਼ੋਰੈਂਸ ਲਈ ਹੁੰਦੀ, ਫੁੱਲ ਕੀਤਾ ਹੁੰਦਾ, ਪਤਾ ਨਹੀਂ ਕਿਹੜੇ ਹਿਸਾਬ ਨਾਲ ਇੰਸ਼ੋਰੈਂਸ ਜ਼ਿਆਦਾ ਭਰ ਕੇ ਉਹ ਦੇ ਦਿੰਦੇ ਆ। ਤੇ ਇੱਥੇ ਤੱਕ ਮੈਂ ਇੱਕ ਦਿਨ ਦੇਖਿਆ ਨਿਆਣਾ, ਉਹਨੂੰ ਲੋਡ ਲੋਕਾਂ ਲਾਉਣੀਆਂ ਨਹੀਂ ਆਉਂਦੀਆਂ ਸੀਗੀਆਂ, ਡਾਕ ਤੋਂ ਕੱਢ ਕੇ ਤੇ ਆਪਣੇ ਟਰਾਲੇ ਨੂੰ। ਵੀ ਦੂਜਾ ਇੱਕ ਹੋਰ ਮੈਂ ਦੇਖਿਆ, ਤੇ ਆਪਣੇ ਮੈਂ ਲੰਬ ਦੇ ਉੱਤੇ ਖੜਾ ਸੀਗਾ ਲੀਕ ਮਾਸੂ ਕੋਟੀ ਤੇ, ਮੈਂ ਕਿਹਾ ਮੈਂ ਮਗਰ ਜਾ ਕੇ ਲਾ ਲਿਆ, ਉਹ ਅੰਦਰ ਖੜਾ ਸੀ ਪੰਪਾਂ ਦੇ। ਉਹ ਮੈਂ ਕਿਹਾ ਕਾਕਾ ਕੱਢ ਲਾ, ਮੈਂ ਕਿ ਡੀਜ਼ਲ ਪਾਉਣਾ ਆ। ਮੈਂ ਕਿਹਾ ਜੇ ਨਹੀਂ ਤੇਰਾ ਕੁਝ ਹੈਗਾ ਨਹੀਂ ਆ। ਉਹ ਗੱਲ ਕੀ ਸੀ, ਮੈਂ ਪਿੱਛੇ ਕੱਢਿਆ, ਉਹਦਾ ਹੀ ਦੂਆ ਫਰੈਂਡ ਦੂਏ ਪਿੱਛੇ ਆ ਕੇ ਲਾ ਲਿਆ। ਤੇ ਮੈਂ ਕਿਹਾ ਉਹ ਪਿੱਛੇ ਗਾਲਾਂ ਕੱਢਦੇ ਹੁੰਦੇ ਆ ਵੀ ਏਦਾਂ ਕਿਉਂ ਕੀਤੀ ਆ। ਉਹ ਕਹਿੰਦਾ ਨਹੀਂ ਅਸੀਂ ਡੀਜ਼ਲ ਪਾਉਣਾ। ਜਦ ਮੈਂ ਏਦਾਂ ਕਿਹਾ, ਮੈਂ ਦੂਏ ਪਾਸੇ ਡੀਜ਼ਲ ਪਾਉਂਦਾ ਸੀਗਾ, ਉਹਨੇ ਆਪਣਾ ਲਾ ਉੱਦਾਂ ਹੀ ਪੈਪ ਨਾ ਕਾਰਡ ਨਾ ਕੂੜ, ਉੱਦਾਂ ਹੀ ਇੱਕ ਪੈਪ ਸੱਜੇ ਪਾਸੇ ਵਾਲਾ ਫਸਾ ਲਿਆ ਭਈ ਤੇ ਮੈਂ ਡੀਜ਼ਲ ਪਾਉਣੇ ਆ। ਤੇ ਮੈਂ ਪਵਾ ਕੇ ਅੰਦਰੋਂ ਖਾਣ ਪੀ ਕੇ ਲੈ ਕੇ ਵੀ ਚਲ ਗਿਆ, ਤੇ ਉਹ ਉੱਥੇ ਹੀ ਖੜੇ ਸੀ ਦੋਨੇ ਪੰਪਾਂ ਤੇ। ਕੋਈ ਮਤਲਬ ਹੀ ਨਹੀਂ ਹੈ ਦੂਏ ਦਾ ਭਈ ਕੇਅਰ ਦੂਏ ਵੱਲ ਦੇਖਣਾ ਜਾਂ ਕੁਛ ਵੀ ਕਰਨਾ। ਇਹ ਬਹੁਤ ਬੜੀ ਗੱਲ ਹੈ, ਟ੍ਰੇਨਿੰਗ ਤੋਂ ਸਭ ਕਾਏ ਤੋਂ ਬਹੁਤ ਵੱਡੀ ਘਾਟ ਵਾ। ਥੈਂਕ ਯੂ ਬਲਕਾਰ ਜੀ, ਥੈਂਕ ਯੂ ਜੀ। ਜੀ ਰਾਜਕਰਨ ਜਿਹੜੀ ਰੋਡ ਸੈਂਸ ਤੇ ਕਾਮਨ ਸੈਂਸ ਆ, ਉਹ ਕਿਤੋਂ ਮੁੱਲ ਨਹੀਂ ਵਿਕਦੀ ਤੇ ਨਾ ਹੀ ਕਿਸੇ ਨੇ ਦੇਣੀ ਆ, ਉਹ ਆਪ ਨੂੰ ਲੈਣੀ ਪੈਣੀ ਆ। ਸੋ ਜੇ ਕਾਮਨ ਸੈਂਸ ਹੈਗੀ ਆ ਵੀ ਜਿੱਦਾਂ ਪਿੱਛੇ ਮੇਰੇ ਵੇਟ ਕਰਦੇ ਆ, ਇਹ ਤਾਂ ਕਾਮਨ ਸੈਂਸ ਆ, ਠੀਕ ਹੈ ਨਾ। ਇਹ 'ਚ ਆਪਾਂ ਹੁਣ ਬਹੁਤ ਜ਼ਿਆਦਾ ਇਹ ਚੀਜ਼ ਉੱਤੇ ਆਪਾਂ ਗੱਲ ਕਰ ਚੁੱਕੇ ਹਾਂ, ਬਹੁਤ ਜ਼ਿਆਦਾ ਕਹਿ ਚੁੱਕੇ ਹਾਂ, ਪਰ ਇਹ ਇਨਸਾਨੀਅਤ ਦੇ ਤੌਰ ਤੇ ਜਿਹੜੇ ਬੰਦੇ ਨੂੰ ਕਦਰ ਹੀ ਨਹੀਂ ਨਾ ਹੈਗੀ ਕਿਸੇ ਚੀਜ਼ ਦੀ, ਉਹਨੂੰ ਜਿੰਨਾ ਮਰਜ਼ੀ ਉਹ ਜਿਹੜਾ ਮੱਝ ਅੱਗੇ ਬੀਨ ਵਜਾਈ ਜੋ, ਕੋਈ ਫਰਕ ਨਹੀਂ ਪੈਣਾ।
ਨਹੀਂ ਇਹ ਤਾਂ ਆਪ ਜਿਹੜਾ ਸੀ ਜਿਹੜੀਆਂ ਹੁਣ ਦੇਖੋ ਕਈ ਆਪਣੇ ਜਿਹੜੇ ਸਰੋਤੇ ਗੱਲ ਕਰਕੇ ਗਏ ਹਰਜੋਤ ਜੀ ਰਮਨ ਜੀ ਵੀ ਉਹ ਕਹਿੰਦੇ ਵੀ ਉਹ ਧਿਆਨ ਰੱਖਦੇ ਆ ਵੀ ਤੁਸੀਂ ਇੱਦਾਂ ਤਾਂ ਨਹੀਂ ਆ, ਤੁਸੀਂ ਉੱਥੇ ਤਾਂ ਨਹੀਂ ਖੜੇ ਸੀ ਜਾਂ ਕਿੱਦਾਂ ਆ ਕਿਵੇਂ ਆ, ਹੈ ਨਾ। ਉਹ ਕੁਆਲਿਟੀ ਕੰਟਰੋਲ ਆ ਇੱਥੇ, ਡਰਾਈਵਿੰਗ ਹਾਇਰਿੰਗ ਤੋਂ ਲੈ ਕੇ ਤੇ ਬਾਕੀ ਸਾਰੀਆਂ ਚੀਜ਼ਾਂ ਤੱਕ ਬਾਅਦ ਦੇ ਵਿੱਚ ਕੁਆਲਿਟੀ ਕੰਟਰੋਲ ਹੀ ਨਹੀਂ। ਅਗਲੇ ਕਹਿੰਦੇ ਵੀ ਜਿੱਦਾਂ ਮਰਜ਼ੀ ਚਲਾਈ ਜਾਓ, ਉੱਦਾਂ ਉਹ ਧਿਆਨ ਰੱਖਦੇ ਆ, ਚਲਾਉਣ ਵਾਲੇ ਵੀ ਉੱਦਾਂ। ਉਹ ਜਵਾਬਦੇਹੀ ਜਿੱਥੇ ਹੋਊਗੀ ਉੱਥੇ ਤਾਂ ਬੰਦਾ ਫਿਰ ਧਿਆਨ ਨਾਲ ਚਲਾਊਗਾ ਹੀ ਚਲਾਊਗਾ। ਸੋ ਆਪਾਂ ਚੀਜ਼ ਮਨਫੀ ਕੀਤੀ ਹੋਈ ਆ ਆਪਣੇ ਬਿਜ਼ਨਸ ਮਾਡਲਸ ਦੇ ਵਿੱਚੋਂ, ਤੇ ਉਹ ਇਵੈਂਚੁਅਲੀ ਨੁਕਸਾਨ ਜਿਹੜੀ ਉਹ ਕਰਦੀ ਆ। ਸੋ ਦੇਖੋ ਜੀ, ਧਿਆਨ ਦੇ ਨਾਲ ਚੱਲਣ ਦੀ ਲੋੜ ਆ। ਹੁਣ ਕਾਲਸ ਆ ਰਹੀਆਂ, ਬਹੁਤ ਜ਼ਿਆਦਾ ਸਮਾਂ ਆਪਣਾ ਹੋ ਗਿਆ ਹੈ ਸਮਾਪਤ, ਤੇ ਕੁਛ ਕੁ ਕਾਲਸ ਲੈ ਕੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਜਲਦੀ ਆਪਣੀ ਗੱਲ ਕਿਉਂ, ਤੇ ਫਿਰ ਆਪਾਂ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਉਹ ਵਧਣਾ ਆ। ਗੋਦਾਵਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਭਾਜੀ ਲੌਂਗ ਵੁੱਕ ਬਾਰੇ ਪੁੱਛਣਾ ਕੁਐਸਚਨ ਮੈਨੂੰ ਮਿਸਟਰ ਨੇ ਕਿਹਾ ਪਤਾ ਕਰਿਓ ਜੀ। ਜਿਸ ਤਰ੍ਹਾਂ ਆਪਾਂ 10 ਘੰਟੇ ਪਾ ਕੇ ਘਰੋਂ ਤੁਰਦੇ ਆ ਕਿ ਲੋਡ ਚੱਕਣ ਜਾਂਦੇ ਆ, 5 ਘੰਟੇ 4 ਘੰਟੇ ਚੱਲ ਗਈ, ਉੱਤੇ ਲੋਡ ਚੱਕਣ ਨੂੰ ਟਾਈਮ ਲੱਗਦਾ। ਉਹ ਕਹਿੰਦੇ ਉੱਤੇ 2 ਘੰਟੇ ਸਲੀਪ ਪੈ ਜਾਂਦੀ, ਤੁਹਾਡੀ ਲੌਗ ਉੱਤੇ ਖੜੀ ਰਹਿੰਦੀ ਆ ਤੇ ਗਾਂਹ ਤੁਰ ਜਾਂਦੀ, 14 ਦੀ ਵਿੰਡੋ ਵਾਲੀ 16 17 ਤੱਕ ਚੱਲ ਜਾਂਦੀ, 18 ਤੱਕ। ਇਹ ਲੀਗਲ ਹੈ? ਡਿਪੈਂਡ ਕਰਦਾ ਜੀ ਤੁਸੀਂ ਕਿੱਦਾਂ ਦਾ ਫਰੇਟ ਚੱਕ ਰਹੇ, ਕਿੱਥੋਂ ਚੱਕ ਰਹੇ, ਕੀ ਕਰ ਰਹੇ ਆ। ਸੋ ਲੀਗਲ ਤਾਂ ਨਹੀਂ ਹੈਗੀ, ਪਰ ਉਹ ਇਦਾਂ ਹੁੰਦਾ ਕਿ ਕਿਸੇ ਨਾ ਕਿਸੇ ਚੀਜ਼ ਨੂੰ ਮਿਸਯੂਜ਼ ਕੀਤਾ ਜਾਂਦਾ ਆ ਤੇ ਉਹ ਲੀਗਲ ਕਹਿ ਦਿੱਤੀ ਜਾਂਦੀ ਆ। ਪਰ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ। ਜੇ ਤੁਸੀਂ ਉੱਥੇ ਕਰਦੇ ਹੈਗੇ, ਜਿਹੜੀ ਵੀ ਲੌਗ ਬੁੱਕ ਦਾ ਜੇ ਆਵਰ ਤੁਹਾਡੇ 14 ਤੋਂ 16 ਹੋਣੇ ਆ, ਉਹ ਅਨਸੀਨ ਅਨਫੋਰਸੀਨ ਐਮਰਜੈਂਸੀ ਤੇ ਹੋਣੇ ਆ ਕਿ ਤੁਹਾਨੂੰ ਰਸਤੇ 'ਚ ਕਿਤੇ ਟ੍ਰੈਫਿਕ ਪੈ ਗਿਆ, ਤੁਹਾਨੂੰ ਕੁਛ ਏਦਾਂ ਦਾ ਹੋ ਗਿਆ। ਸੋ ਜਿੱਥੇ ਤੁਹਾਨੂੰ ਪ੍ਰੋਬਲਮ ਪੈਣੀ ਆ ਉੱਥੇ ਚੀਜ਼ ਜਿਹੜੀ ਆ ਉਹ ਤੁਸੀਂ ਯੂਜ਼ ਕਰ ਸਕਦੇ, ਨਾ ਕਿ ਤੁਸੀਂ ਉੱਥੇ ਲੋਡਿੰਗ ਅਨਲੋਡਿੰਗ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਜੀ। ਕੁਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਲਾਸਟ ਮੰਥ ਮੈਂ 80 ਤੇ ਈਸਟ ਤੇ ਜਾ ਰਿਹਾ ਸੀਗਾ ਤੇ ਮੇਰੇ ਪਿੱਛੇ ਨਾ ਕਿਸੇ ਨੇ ਟਰੱਕ ਮਾਰਤਾ ਸੀਗਾ ਉੱਥੇ, ਤੇ ਮੈਂ ਨਾਲ ਲੱਗਦਾ ਹੀ ਐਗਜ਼ਿਟ ਕਰ ਲਿਆ ਤੇ ਮੈਂ 911 ਤੇ ਕਾਲ ਕੀਤੀ ਤੇ ਜਦੋਂ ਪੁਲਿਸ ਵਾਲਾ ਆਇਆ ਤੇ ਉਹ ਕਹਿੰਦੇ ਵੀ ਉਹ ਬੰਦਾ ਹੈ ਹੀ ਨਹੀਂ ਉੱਥੇ, ਵੀ ਉਹ ਨਿਕਲ ਹੀ ਗਿਆ ਉੱਥੋਂ ਮਾਰ ਕੇ। ਮੇਰਾ ਟ੍ਰੇਲਰ ਟੋਟਲ ਕਰ ਗਿਆ ਜੀ। ਅੱਛਾ ਜੀ। ਹਾਂਜੀ, ਤੇ ਉਹਦਾ ਕੁਝ ਹੋ ਸਕਦਾ ਜੀ, ਜਿੱਦਾਂ ਜੇ ਰੈਕਡ ਕਢਵਾਉਣਾ ਹੋਵੇ ਕਿਸੇ ਤਰ੍ਹਾਂ ਨਿਕਲ ਸਕਦਾ ਵਾ? ਨਹੀਂ, ਜੇ ਤਾਂ ਉਹ ਤਾਂ ਦੇਖੋ ਨਾ, ਜੇ ਤਾਂ ਉਹ ਕਿਸੇ ਕੈਮਰੇ 'ਚ ਜਾਂ ਕਿਸੇ ਚੀਜ਼ ਤੇ ਜੇ ਉਹ ਰਿਕਾਰਡ ਹੋਇਆ ਤਾਂ ਹੀ ਉਹਦਾ ਨਿਕਲ ਸਕਦਾ। ਜਾਂ ਜੇ ਹੁਣ ਪੁਲਿਸ, ਜੇ ਤੁਹਾਡਾ ਬੰਦਾ ਉਹ ਹਿੱਟ ਐਂਡ ਰਨ ਦਾ ਕੇਸ ਬਣ ਗਿਆ ਨਾ, ਹਿੱਟ ਐਂਡ ਰਨ ਹੋ ਗਿਆ, ਤੇ ਜੇ ਤੁਹਾਡਾ ਟਰੱਕ ਟ੍ਰੇਲਰ ਟੋਟਲ ਹੋਇਆ ਹੈਗਾ ਤਾਂ ਉਹਦਾ ਟਰੱਕ ਕਿੰਨਾ ਕੁ ਡੈਮੇਜ ਹੋਇਆ ਹੋਊਗਾ, ਮੈਂ ਇਹ ਸੋਚ ਰਿਹਾ ਕਿੱਦਾਂ ਦੌੜ ਵੀ ਕਿੱਦਾਂ ਸਕਦਾ ਉਹਦਾ ਹੀ ਉਹਨੇ ਟ੍ਰੇਲਰ ਮਾਰਿਆ, ਉਹਨੇ ਟਰੱਕ ਆਪਣਾ ਸਾਈਡ ਨੂੰ ਕੱਢ ਲਿਆ, ਟ੍ਰੇਲਰ ਮਾਰਿਆ ਪਿੱਛੇ, ਉਹਦਾ ਰੀਪਰ ਸੀਗਾ। ਅੱਛਾ, ਹਾਂਜੀ। ਤੇ ਜਦੋਂ ਫੋਨ ਕੀਤਾ ਘੰਟੇ 2 ਘੰਟੇ ਬਾਅਦ ਪੁਲਿਸ ਆਈ ਹੈ ਤੇ ਬਾਅਦ ਵਿੱਚ ਉਹ ਕਹਿੰਦੇ ਵੀ ਉੱਥੇ ਤਾਂ ਕੋਈ ਹੈ ਹੀ ਨਹੀਂਗਾ। ਤੇ ਤੁਸੀਂ ਉਹਦੀ ਫੋਟੋ ਵਗੈਰਾ ਜਾਂ ਕੁਛ ਏਦਾਂ ਦਾ ਲਿਆ ਨਹੀਂ ਜਦੋਂ ਉਹ ਮਾਰ ਕੇ ਦੌੜਿਆ ਜਾਂ ਕੁਛ ਕੀਤਾ ਉਹਨੇ? ਨਹੀਂ ਭਾਜੀ, ਵੈਦਰ ਥੋੜਾ ਸਨੋ ਪੈਣ ਲੱਗ ਸਟਾਰਟ ਹੋਈ ਸੀਗੀ ਤੇ ਮੈਂ ਨਾਲ ਜਦੋਂ ਵੱਜਾ ਮੈਂ ਨਾਲ ਲੱਗਦੇ ਐਗਜ਼ਿਟ ਕਰ ਲਿਆ। ਐਗਜ਼ਿਟ ਨਾਲ ਹੀ ਸੀਗਾ ਉੱਥੇ, ਤੇ ਟ੍ਰੈਫਿਕ ਸਲੋ ਜਾ ਰਹੀ ਸੀ 40 ਦੀ ਸਪੀਡ ਤੇ, ਉਹ ਪਿੱਛੇ 70 75 ਤੇ ਆ ਕੇ ਮਾਰਿਆ ਪਿੱਛੇ ਉਹਨੇ। ਯਾ ਉਹ ਤਾਂ ਹੁਣ ਇਹ ਆ ਕਿ ਪੁਲਿਸ ਇਨਵੈਸਟੀਗੇਟ ਹੀ ਕਰ ਸਕਦੀ ਹੈ। ਜੇ ਤੁਹਾਡੇ ਕੋਲ ਕੋਈ ਉਹਦੀ ਫੋਟੋ ਜਾਂ ਕੁਝ ਵੀ ਨਹੀਂ ਹੈਗਾ, ਪਛਾਣ ਕਰਨ ਦਾ ਕੋਈ ਹੈਗਾ ਤਾਂ ਫਿਰ ਕੁਝ ਹੈ ਨਹੀਂਗਾ, ਤਾਂ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਸਭ। ਸੋ ਇੱਥੇ ਤੁਹਾਡੇ ਹੈਗਾ ਵਿੱਚ ਕੈਮਰਾ ਕੁਮਰਾ ਲੱਗਾ ਹੈ ਵਿੱਚ? ਨਹੀਂ, ਮੇਰੇ ਫਰੰਟ ਤੇ ਕੈਮਰਾ ਸੀਗਾ, ਪਿੱਛੇ ਸੀਗਾ ਜੀ ਕੋਈ। ਠੀਕ ਹੈ। ਇਹ ਤਾਂ ਫਰੰਟ ਤੇ ਸੀਗਾ। ਇਨਵੈਸਟੀਗੇਸ਼ਨ 'ਚ ਹੀ ਹੋ ਸਕਦਾ। ਹਿੱਟ ਐਂਡ ਰਨ ਦਾ ਆ, ਤੁਹਾਡੀ ਇੰਸ਼ੋਰੈਂਸ ਜਿਹੜੀ ਉਹ ਕਵਰੇਜ ਤਾਂ ਦਊਗੀ, ਪਰ ਹਿੱਟ ਐਂਡ ਰਨ ਦਾ ਹੋਊਗਾ। ਜੀ, ਹਾਂਜੀ, ਓਕੇ, ਥੈਂਕ ਯੂ। ਓਕੇ। ਉੱਥੇ ਆਲੇ ਦੁਆਲੇ ਇਹ ਚੈੱਕ ਕਰ ਲਓ ਵੀ ਭਾਈ ਜੇ ਕੋਈ ਹੋਰ ਸਕੇਲ ਸਕੂਲ ਆ ਜਾਂ ਕੋਈ ਲਾਗੋਂ ਲੰਘਦਾ ਆ, ਜੇ ਉਹ ਤੁਸੀਂ ਪਛਾਣ ਕਰ ਸਕਦੇ ਆ ਫਿਰ ਉਹ ਕੈਮਰੇ ਕੁਮਰੇ ਉਸ ਹਿਸਾਬ ਦੇ ਨਾਲ ਆ। ਜਿਹੜੇ ਪੁਲਿਸ ਵਾਲੇ ਵੀ ਆ ਉਹ ਵੀ ਕਹਿੰਦੇ ਵੀ ਬੜਾ ਕਾਮਨ ਜਿਹਾ ਆ, ਤੁਹਾਡੇ ਲਈ ਤਾਂ ਬਹੁਤ ਵੱਡਾ ਮਸਲਾ ਆ, ਉਹਨਾਂ ਦੇ ਲਈ ਉਹ ਰੋਜ਼ ਦੀ ਚੀਜ਼ ਆ, ਉਹ ਇੰਨਾ ਉਹਨਾਂ ਨੇ ਫੋਕਸ ਨਹੀਂ ਕਰਨਾ। ਜਾਂ ਤੁਸੀਂ ਦਬਾਅ ਪਾਓ, ਪ੍ਰੈਸ਼ਰ ਪਾਓ ਉਹ ਪੁਲਿਸ ਵਾਲਿਆਂ ਨੂੰ ਤੇ ਇਨਵੈਸਟੀਗੇਟ ਕਰਨ ਨੂੰ ਵੀ ਭਾਈ ਹੋਰ ਕੈਮਰੇ ਕੁਮਰੇ ਥਾਣੀ ਦੇਖੋ ਵੀ ਕਿਹੜਾ ਟੁੱਟਾ ਟ੍ਰੇਲਰ ਲੰਘਦਾ ਆ, ਤੇ ਫਿਰ ਬੰਦਾ ਪਛਾਣ ਸਕਦਾ ਆ ਵੀ ਇਹ ਇਸੇ ਨੇ ਕੀਤਾ ਹੈ ਕਿ ਨਹੀਂ, ਫਿਰ ਉੱਥੋਂ ਸ਼ਨਾਖਤ ਹੋ ਸਕਦੀ ਹੈ। ਓਂਕਾਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਮੈਂ ਵੀ ਆਪਣਾ ਸੋਰੀ ਲਿਖਿਓ ਕਿ ਥੋੜਾ ਯੋਗਦਾਨ ਪਾਇਆ। ਮੈਨੂੰ ਵੀ ਭਾਜੀ ਇਦਾਂ 97 'ਚ ਮੈਂ ਲਾਇਸੈਂਸ ਲਿਆ ਸੀਗਾ, ਤੇ ਵਿੱਚ 10 ਸਾਲ ਡਿਸਪੈਚ ਵੀ ਕੀਤੀ ਆ, ਤੇ ਮੈਂ ਵੀ ਥੋੜਾ ਆਪਣਾ ਐਕਸਪੀਰੀਅੰਸ ਦੱਸਣਾ ਚਾਹੁੰਦਾ। ਮੈਂ ਸਾਰੇ ਬੰਦੇ ਆਪਣੇ ਸਾਰੇ ਹੀ ਸਰੋਤੇ ਆਪਣੇ ਬੰਦਿਆਂ ਦੀ ਪ੍ਰਸ਼ੰਸਾ ਕਰੀ ਜਾਂਦੇ ਆ। ਮੈਂ ਕਿਹਾ ਜੀ ਭਾਜੀ ਆ ਮਾਓ ਜੇ ਵੀ ਬੜੇ ਆ, ਤੇ ਇੱਕ ਸੰਭਾਲੀਆਂ ਜੇ ਜਿਨ੍ਹਾਂ ਨੂੰ ਤਾਂ ਆਪਣੇ ਮੁੰਡੇ ਦਾ ਫਿਰ ਪ੍ਰੋਫੈਸ਼ਨਲ ਇੰਗਲਿਸ਼ ਆਉਂਦੀ ਆ, ਸਾਰਾ ਕੁਝ ਸਵੇਰ ਨੂੰ ਨਹਾ ਧੋ ਕੇ ਤੁਰਦੇ ਆ। ਮਾਊ ਜਿਹੇ ਇੱਕ ਸੰਭਾਲੀ ਜੇ ਇੰਨੇ ਗੰਦੇ ਆ, ਇਹਨਾਂ ਨੇ ਨਾ ਇਹਨਾਂ ਨੂੰ ਇੰਗਲਿਸ਼ ਦਾ ਟੱਕਾ ਆਉਂਦਾ ਹੈ,
ਤਿੰਨ ਜਾਣੇ ਇੱਕ ਟਰੱਕ 'ਚ ਬੜੇ ਹੁੰਦੇ ਆ, ਬੈਗ ਇਹਨਾਂ ਨੂੰ ਲਾਉਣੀ ਹੁੰਦੀ। ਬਾਕੀ ਭਾਜੀ ਵੀ ਕੰਪਨੀ ਡਰਾਈਵਰ ਦੀ ਗੱਲ ਕਰਦੇ ਆ, ਕੰਪਨੀ ਡਰਾਈਵਰਾਂ ਦੇ 50% ਡਰਾਈਵਰ ਜਿਹੜੇ ਆ ਉਹ ਸਟੂਡੈਂਟ ਹੁੰਦੇ ਆ, ਸਿੱਧਾ ਨਹੀਂ ਉਹਨਾਂ ਤੋਂ ਬੈਗ ਲੱਗਦਾ ਹੈਗਾ, ਹੈਨਾ। ਬਾਕੀ ਰੈਸਟਰੂਮਾਂ ਦੀ ਗੱਲ ਕਰਦੇ ਭਾਈ 70% ਗੋਰੇ ਬਗੈਰ ਤੋਂ ਹੱਥ ਧੋਣ ਤੋਂ ਬਾਅਦ ਬਾਹਰ ਨਿਕਲਦੇ ਆ। ਅਸੀਂ ਪੇਪਰ ਦੇ ਨਾਲ ਹਮੇਸ਼ਾ ਹੀ ਡੋਰ ਖੋਲੀ ਰਹੀ ਆ, ਹੈਂਡਲ ਨੂੰ ਹੱਥ ਨਹੀਂ ਲਾਈਦਾ ਹੈਗਾ। ਭਾਜੀ ਇਕੱਲੇ ਆਪਣੇ ਇੰਡੀਅਨ ਨਹੀਂ ਗਿਆ, ਪਿੱਛੇ 2-3 ਸਾਲ ਪਹਿਲਾਂ ਫੈਡਿਕਸ ਵਾਲਿਆਂ ਦੇ ਸਭ ਤੋਂ ਜ਼ਿਆਦਾ ਐਕਸੀਡੈਂਟ ਸੀਗੇ ਆਪਣੇ। ਤੁਸੀਂ ਸਵੇਰ ਨੂੰ ਟਰੱਕ ਤੋਂ ਬੰਦੇ ਦੇਖਿਓ, ਜੇ ਕੋਈ ਨਹਾਉਂਦੇ ਆ ਤਾਂ ਆਪਣੇ ਇੰਡੀਅਨ ਨਹਾਉਂਦੇ ਆ, ਕੋਈ ਹੋਰ ਤੁਹਾਨੂੰ ਨਹਾਉਣ ਵਾਲਾ ਮਿਲੂਗਾ ਨਹੀਂ ਹੈਗਾ। ਆਪਣੇ ਚਲੋ ਠੀਕ ਆ, ਮੁੰਡੇ ਨਵੇਂ ਵਿੱਚ ਹੈਗੇ ਆ, ਪਰ ਇੰਨੇ ਵੀ ਹੈਗੇ ਵੀ ਅਨਪ੍ਰੋਫੈਸ਼ਨਲ ਵੀ, ਜਿੱਦਾਂ ਵੀ ਜਿਹਨਾਂ ਨੂੰ ਚਲਾਉਣਾ ਹੀ ਨਹੀਂ ਆਉਂਦਾ। ਕੰਪਨੀਆਂ ਦੇ ਡਰਾਈਵਰ ਜ਼ਿਆਦਾ ਮਾੜੇ ਆ, ਉਹਨਾਂ ਨੂੰ ਬੈਗ ਵੀ ਨਹੀਂ ਲਾਉਣਾ ਆਉਂਦਾ ਹੈਗਾ। ਸਟੂਡੈਂਟ ਡਰਾਈਵਰ ਹੁੰਦੇ ਆ ਬਹੁਤ ਜ਼ਿਆਦਾ, ਤੇ ਸਭ ਤੋਂ ਜ਼ਿਆਦਾ ਐਕਸੀਡੈਂਟ ਜਿਹੜੇ ਕੰਪਨੀਆਂ ਵਾਲੇ ਕਰਦੇ। ਜਦੋਂ ਆਪਣੇ ਤਾਂ ਜੇ ਕੋਈ ਐਕਸੀਡੈਂਟ ਹੁੰਦਾ ਨਾ ਆਪਣੀ ਕਮਿਊਨਿਟੀ 'ਚ ਪਤਾ ਲੱਗ ਜਾਂਦਾ, ਪਰ ਨੇਸ਼ਨ ਵਾਈਡ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ, ਤੇ ਜਿਹੜੇ ਕਿ ਕੰਪਨੀ ਡਰਾਈਵਰ ਕਰਦੇ ਹੈਗੇ ਆ ਜੀ। ਜੀ ਥੈਂਕ ਯੂ ਓਂਕਾਰ ਜੀ। ਬਿਲਕੁਲ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਹੀ ਆਪਣੇ ਜਿਹੜੇ ਉਹ ਮਾੜੇ ਆ, ਪਰ ਜਿਹੜੇ ਮਾੜੇ ਆ ਪਰ ਆਪਾਂ ਨੂੰ ਉਹ ਵੀ ਮੰਨਣਾ ਪੈਣਾ ਵੀ ਇੱਥੇ ਵੀ ਗਲਤੀ ਹੈਗੀ ਆ। ਜੀ ਥੈਂਕ ਯੂ। ਆਪਣੇ ਮੁੰਡੇ ਦਾ ਫਿਰ ਵੀ ਬਹੁਤ ਪ੍ਰੋਫੈਸ਼ਨਲ ਆ ਜੀ। ਜੀ ਠੀਕ ਆ ਓਂਕਾਰ ਜੀ, ਜੀ ਥੈਂਕ ਯੂ, ਮਿਹਰਬਾਨੀ। ਤੇ ਬਿਲਕੁਲ ਆਪਾਂ ਹੁਣ ਕਿਉਂਕਿ ਆਪਾਂ ਆਪਣੀ ਕਮਿਊਨਿਟੀ ਦੇ ਨਾਲ ਗੱਲ ਕਰਦੇ ਹਾਂ, ਸੋ ਆਪਣਾ ਇਹ ਹੁੰਦਾ ਵੀ ਆਪਾਂ ਜਿੱਥੇ ਆਪਣੀ ਥੋੜ੍ਹੀ ਬਹੁਤੀ ਪ੍ਰੋਬਲਮ ਆ ਭਾਈ ਆਪਾਂ ਉਹਨੂੰ ਜਿਹੜਾ ਸੁਧਾਰਨ ਵੱਲ ਨੂੰ ਵਧੀਏ। ਜੀ ਹਰਜੋਤ ਜੀ। ਜੀ ਸੋ ਇਹ ਹੀ ਆ ਵੀ ਜਿੰਨੇ ਵੀ ਸਾਡੇ ਨਵੇਂ ਟਰੱਕਰਸ ਉਹ ਆ ਰਹੇ ਆ, ਤਾਂ ਕਿ ਉਹ ਜਿਹੜੇ ਪੁਰਾਣੇ ਆ ਉਹਨਾਂ ਤੋਂ ਐਕਸਪੀਰੀਅੰਸ ਸਿੱਖਣ। ਇਹ ਪਲੇਟਫਾਰਮ ਆ, ਵਧੀਆ ਪਲੇਟਫਾਰਮ ਆ ਜਿੱਥੋਂ ਤੁਸੀਂ ਐਕਸਪੀਰੀਅੰਸ ਸਿੱਖ ਸਕਦੇ ਆ। ਬਾਕੀ ਜਿਹੜੇ ਨਵੇਂ ਟ੍ਰੇਨੀ ਆ ਠੀਕ ਆ, ਕਈ ਵਾਰੀ ਸਕੂਲਾਂ ਵਾਲੇ ਵੀ ਛੇਤੀ ਪਾਸ ਕਰਾ ਦਿੰਦੇ ਆ, ਪਰ ਉਹ ਵੀ ਕੀ ਕਰਨ, ਜਦ ਤੁਸੀਂ $1000-1500 ਦੇਣਾ ਤਾਂ ਅਗਲਿਆਂ ਨੇ ਉਨਾ ਕੁ ਟਾਈਮ ਲਾਣਾ। ਪਰ ਜੇ ਹੁਣ ਇਹ ਨਵਾਂ ਬਿੱਲ ਪਾਸ ਹੋ ਜਾਂਦਾ, ਜਿਹੜਾ ਜਿਮ ਕੋਸਟਾ ਤੇ ਹੋਰ ਸਾਊਥ ਡਕੋਟਾ ਵਾਲਾ ਕਾਂਗਰਸਮੈਨ ਲੈ ਕੇ ਆ ਰਹੇ ਆ, $7500 ਤੱਕ ਡਰਾਈਵਰ ਟ੍ਰੇਨਿੰਗ ਨੂੰ, ਤਾਂ ਸਕੂਲਾਂ ਵਾਲੇ ਵੀ $7500 ਚਾਰਜ ਕਰਨਾ ਸ਼ੁਰੂ ਕਰਨ, ਤੇ ਜਿਹੜਾ 2 ਵੀਕਾਂ 'ਚ ਲਾਇਸੈਂਸ ਦਵਾਉਂਦੇ ਆ ਉਹ 5-6 ਮਹੀਨੇ ਲਾਣ, ਤਾਂ ਕਿ ਵਧੀਆ ਫਿਰ ਟ੍ਰੇਨਡ ਹੋ ਕੇ ਬਾਹਰ ਨਿਕਲਣ। ਰਾਈਟ। ਜੀ ਸਮਾਂ ਆਪਣਾ ਜਿਹੜਾ ਜੀ ਹੁਣ ਸਮਾਪਤ ਆ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਉਹ ਨਹੀਂ ਜਿਹੜੀਆਂ ਲੈ ਸਕਾਂਗੇ, ਆਪਾਂ ਆਲਰੇਡੀ ਸਮਾਂ ਜਿਹੜਾ ਉੱਤੇ ਲੈ ਗਏ ਆ। ਤੇ ਰਮਨ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਆ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲੈਂਦੇ ਆ ਜੀ ਇਜਾਜ਼ਤ, ਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।